ਜਿਵੇਂ ਆਪਾਂ ਨੂੰ ਪਤਾ ਵੀ 2 ਵੀਕ ਹੋ ਗਏ ਈਰਾਨ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਹਮਲਾ ਜਿਹੜਾ ਉਹ ਕੀਤਾ ਗਿਆ ਹੈ। ਵਟ ਇਟ ਇਜ਼ ਗੋਨਾ ਡੂ ਫॉर द ਇਕਨੋਮੀ ਦੇ ਉੱਤੇ ਓਵਰਆਲ ਤੁਸੀਂ ਹੋਰ ਕੀ ਅਸਰ ਇਸ ਕਨਫਲਿਕਟ ਦਾ ਦੇਖਦੇ ਹੋ? ਓਵਰਆਲ ਜਿਹੜੀ ਇਕਨੋਮੀ ਹੈ ਉਹ ਇਸ ਟਾਈਮ ਹਰ ਬੰਦੇ ਵਾਸਤੇ ਮਾੜੀ ਚੱਲਦੀ ਪਈ ਹੈ। ਮਾੜਾ ਜਿਹਾ ਟਰੱਕਿੰਗ ਇੰਡਸਟਰੀ ਰਾਹਤ ਮਿਲੀ, ਪਰ ਹੁਣ ਉਹ ਜਿਹੜਾ ਡੀਜ਼ਲ ਦੇ ਪ੍ਰਾਈਸ ਵਧਣ ਦੇ ਕਰਕੇ ਉਹ ਫਿਰ ਹਾਲਾਤ ਉੱਥੇ ਹੋ ਗਈ ਹੈ। ਆਈਟੀ ਦੇ ਵਿੱਚ ਮੈਜੋਰਿਟੀ ਲੇਆਫਸ ਨੇ, ਜਿਨ੍ਹਾਂ ਦੇ ਲੇਆਫਸ ਨਹੀਂ ਵੀ ਹੈਗੇ। ਇੱਕ ਜਿਹੜੀ ਕੰਜ਼ਿਊਮਰ ਕੌਨਫੀਡੈਂਸ ਨਹੀਂ ਹੈਗਾ, ਕਿਉਂਕਿ ਹਰ ਬੰਦੇ ਜਿਹੜਾ ਲੇਆਫ ਨਹੀਂ ਵੀ ਉਹਨੂੰ ਇਹ ਨਹੀਂ ਪਤਾ ਕਿ ਮੇਰੀ ਵਾਰੀ ਕਿੱਦਣ ਆ ਜਾਣੀ। ਤੋਂ ਮੈਂ ਤੇ ਇਹੀ ਕਹਿੰਦਾ ਹੁੰਦਾ ਕਿ ਇਸ ਟਾਈਮ ਜਿਹੜਾ ਹੈ ਨਾ, ਜਦੋਂ ਇਕਨੋਮੀ ਖਰਾਬ ਹੁੰਦੀ ਹੈ, ਕਿ ਜਿਹੜਾ ਤੁਹਾਡੇ ਹੱਥ ਦੇ ਵਿੱਚ ਕੈਸ਼ ਹੈ ਦੈਟ ਇਜ਼ ਮੋਰ ਇੰਪੋਰਟੈਂਟ, ਤੁਸੀਂ ਉਹਨੂੰ ਬਚਾ ਕੇ ਰੱਖੋ। ਅੱਛਾ, ਮੈਂ ਇੱਕ ਰਿਪੋਰਟ ਦੇਖ ਰਿਹਾ ਸੀ 2024 ਦੀ ਕ੍ਰੈਡਿਟ ਕਾਰਡ ਡੈਟ ਨੂੰ ਲੈ ਕੇ, ਜਿੱਦਾਂ你ਦੱਸਿਆ ਵੀ ਇਸ ਮੌਕੇ 1.27 ਆ 2024 ਦੇ ਵਿੱਚ 1.2 ਟ੍ਰਿਲੀਅਨ ਤੋਂ ਤੱਕ ਜਿਹੜਾ ਹੋ ਗਿਆ ਸੀ। ਐਵਰੇਜ APR 25.2% ਸੀ। ਲੋਕਾਂ ਨੇ $160 ਬਿਲੀਅਨ ਸਿਰਫ ਇੰਟਰਸਟ 'ਚ ਪੇ ਕੀਤਾ। 2022 ਦੇ ਵਿੱਚ ਇਹੀ ਆંકੜਾ 105 ਸੀਗਾ। ਸੋ 55 ਬਿਲੀਅਨ ਐਕਸਟਰਾ ਜਿਹੜਾ ਲੋਕਾਂ ਨੇ ਇੰਟਰਸਟ ਦੇ ਵਿੱਚ ਪੇ ਕੀਤਾ। ਸੋ ਇੱਥੋਂ ਇਹ ਸਾਫ਼ ਪਤਾ ਲੱਗ ਰਿਹਾ ਆ ਕਿ ਲੋਕ ਪੇਮੈਂਟਸ ਜਿਹੜੀਆਂ ਪੂਰੀਆਂ ਨਹੀਂ ਦੇ ਰਹੇ। ਇਹ ਆંકੜਾ ਵੱਧਦਾ ਜਾਣਾ ਹੈ ਤੇ ਇਹ ਵੈਰੀ ਡੇਂਜਰਸ ਸਿਚੁਏਸ਼ਨ। ਜਿੱਦਾਂ ਆਪਾਂ ਗੈਂਬਲਿੰਗ ਕਰਨ ਜਾਂਦੇ ਆ ਤਾਂ ਤੁਸੀਂ ਪੈਸੇ ਨਾਲ ਨਹੀਂ ਗੈਂਬਲਿੰਗ ਕਰਦੇ ਤੇ ਚਿਪ ਨਾ ਕਰਦੇ, ਤੁਹਾਨੂੰ ਫਿਰ ਗੈਂਬਲਿੰਗ ਕਰਨ ਲੱਗਿਆ ਉਹ ਨਹੀਂ ਹੁੰਦਾ। ਉਹ ਸੇਮ ਚੀਜ਼ ਹੈ, ਤੁਹਾਨੂੰ ਮਿਨੀਮਮ ਪੇਮੈਂਟ ਦੇ ਐਂਗਜ਼ਾਇਟੀ ਨਹੀਂ ਹੁੰਦੀ, ਪਰ ਤੁਹਾਡਾ ਜਿਹੜਾ ਆਪਣਾ ਫਾਈਨੈਂਸ਼ੀਅਲ ਫਿਊਚਰ ਹੈ ਉਹ ਉੱਥੇ ਖਰਾਬ ਹੋ ਜਾਂਦਾ। ਕਈ ਵਾਰ ਆਦਾ ਕਿ ਕੋਈ ਗੱਲ ਨਹੀਂ, ਜੇ ਨਿਆਣੇ ਮੇਰੇ ਛੋਟੇ ਨੇ ਤੇ ਹੋਰ 2-4 ਸਾਲ 5 ਸਾਲ 'ਚ ਮੈਂ ਪੇ ਆਫ ਕਰ ਦਾਂਗਾ। ਐਸੇ ਸਾਡੇ ਕਿੱਦਾਂ ਦੀ ਗੱਲ ਕੀਤੀ, ਐਸੇ ਕਸਟਮਰ ਨੇ ਜਿਹੜੇ 8-8 9-9 ਸਾਲ ਤੱਕ ਉਹਨਾਂ ਨੇ ਮਿਨੀਮਮ ਪੇਮੈਂਟਾਂ ਕੀਤੀਆਂ ਔਰ ਵਾਪਸ ਆਏ। ਮੌਜੂਦਾ ਇਕਨੋਮਿਕ ਕ੍ਰਾਈਸਿਸ ਨੂੰ ਦੇਖਦੇ ਹੋਏ ਕੀ ਜਿਹੜੇ ਕ੍ਰੈਡੀਟਰਸ ਆ ਉਹ ਹੁਣ ਨੈਗੋਸ਼ੀਏਟ ਜ਼ਿਆਦਾ ਕਰ ਰਹੇ ਆ, ਕਿ ਉਹ ਡੈਟ ਸੈਟਲ ਜ਼ਿਆਦਾ ਜਿਹੜਾ ਉਹ ਕਰ ਰਹੇ ਆ, ਕੀ ਉਹਨਾਂ ਦਾ ਪ੍ਰੀਵੀਅਸ ਈਅਰਸ ਦੇ ਨਾਲੋਂ ਕਿੱਦਾਂ ਦਾ ਰੈਕੋਰਡ ਜਿਹੜਾ ਉਹ ਲੱਗ ਰਿਹਾ ਆ, ਵੀ ਉਹਨਾਂ ਨੂੰ ਇਹ ਹੈਗਾ ਵੀ ਚਲੋ ਕੁਛ ਹੀ ਮਿਲ ਜਾਵੇ? ਬਿਲਕੁਲ ਕਿਉਂਕਿ ਐਗਰੈਸਿਵ ਵੀ ਬਹੁਤ ਹੋਏ ਨੇ। ਇਟ ਡਿਪੈਂਡਸ ਕਿ ਕਿਤੇ ਐਗਰੈਸਿਵ ਨੇ, ਕਿਤੇ ਥੋੜੇ ਲੀਨੀਅੰਟ ਨੇ। ਪਰ ਜਦੋਂ ਅਸੀਂ ਕੇਸ ਲੈ ਕੇ ਜਾਂਦੇ ਹਾਂ ਤਾਂ ਥੋੜਾ ਜਿਹਾ ਅਪਰੋਚ ਡਿਫਰੈਂਟ ਹੁੰਦੀ ਹੈ, ਕਿਉਂਕਿ ਸਾਡਾ ਅਪਰੋਚ ਇਹ ਹੁੰਦਾ ਕਿ ਅਸੀਂ ਇੱਕ ਲਾਇਰ ਲਾਅ ਫਰਮ ਜਾ ਕੇ ਰਿਪਰੈਜ਼ੈਂਟ ਕਰਦੀ ਹੈ, ਉਹਨਾਂ ਨੂੰ ਇੱਕ ਪੂਰਾ ਪ੍ਰਪੋਜ਼ਲ ਦਿੰਦੀ ਹੈ ਕਿ ਆਹ ਸਾਡਾ ਕਲਾਇੰਟ ਆ, ਇਹਨਾਂ ਦੀ ਆਹ ਫਾਈਨੈਂਸ਼ੀਅਲ ਹਾਰਡਸ਼ਿਪ, ਦਿਸ ਇਜ਼ ਦ ਰੀਜ਼ਨ ਦੇ ਕੈਨ ਨਾਟ ਮੇਕ ਦ ਪੇਮੈਂਟ। ਜਿਹੜਾ ਵੀ ਤੁਹਾਡਾ ਕ੍ਰੈਡਿਟ ਕਾਰਡ ਦਾ ਜਿਹੜੀ ਵੀ ਲਿਮਿਟ ਹੈਗੀ ਹੈ, ਉਹਨੂੰ ਤਕਰੀਬਨ ਆਪਣੀ 30% ਤੋਂ ਵੱਧ ਯੂਜ਼ ਨਾ ਕਰੋ। ਜਿਹੜੇ ਫਾਲਤੂ ਕਾਰਡ ਨੇ, ਛੋਟੇ ਕਾਰਡ ਨੇ, ਉਹ ਬੰਦ ਕਰਾ ਦਿਓ। ਔਰ ਬੰਦ ਕਰਾਉਣ ਨਾਲ ਐਕਚੁਅਲੀ ਥੋੜਾ ਜਿਹਾ ਕੇਅਰਫੁਲ ਰਹੋ, ਸਾਰੇ ਇੱਕ ਵਾਰੀ ਬੰਦ ਨਾ ਕਰਾਇਓ, ਕਿ ਬੰਦ ਕਰਾਉਣ ਨਾਲ ਤੁਹਾਡਾ ਕ੍ਰੈਡਿਟ ਖਰਾਬ ਹੋ ਜਾਂਦਾ। ਔਰ ਜਿਹੜੇ ਬੰਦ ਉਹ ਕਰਾਓ, ਇੱਕ ਤਾਂ ਜਿਹੜੇ ਕਾਰਡ ਨਵੇਂ ਨੇ ਤੇ ਦੂਜਾ ਜਿਨ੍ਹਾਂ ਦੀ ਲਿਮਿਟ ਘੱਟ ਹੈ। ਪੁਰਾਣੇ ਕਾਰਡ ਨਾਲ ਤੁਹਾਡੀ ਹਿਸਟਰੀ ਜੁੜੀ ਹੁੰਦੀ, ਜਿੰਨਾ ਕਾਰਡ ਪੁਰਾਣਾ ਉਹਦੀ ਤੁਹਾਡੀ ਹਿਸਟਰੀ ਬੈਟਰ ਹੁੰਦੀ ਹੈ। ਔਰ ਛੋਟੇ ਕਾਰਡ ਨਾਲ ਇਹੀ ਪ੍ਰੋਬਲਮ ਹੁੰਦੀ ਹੈ ਕਿ ਮੰਨ ਲਓ ਕਿ ਅਸੀਂ ਸਟੋਰ ਤੋਂ ਜਾ ਕੇ $500 ਦਾ ਕਿਸੇ ਅਭੀ $1000 ਲਿਮਿਟ ਆ, 50% ਯੂਟਿਲਾਈਜੇਸ਼ਨ ਤੇ ਚੱਲ ਜਾਣਾ, ਨੈਗੇਟਿਵ ਇੰਪੈਕਟ। ਉਹ ਤੇ 40,000 ਦਾ ਕਾਰਡ ਹੈ ਤੇ ਉੱਤੇ ਆਪਾਂ 10,000 ਵੀ ਯੂਜ਼ ਕਰ ਲਿਆ, ਸਟਿਲ ਲੈਸ ਦੈਨ 30%। ਸੋ 40,000 ਤੇ 10,000 ਵੀ ਮਾੜਾ ਨਹੀਂ ਹੈਗਾ, ਤੇ 1000 ਦੇ ਉੱਤੇ 500 ਵੀ ਬਹੁਤ ਮਾੜਾ। ਸੋ ਇਹ ਥੋੜੀ ਚੀਜ਼ਾਂ ਆਪਾਂ ਖਿਆਲ ਰੱਖੀਏ ਤੇ ਆਈ ਥਿੰਕ ਆਪਾਂ ਲਾਈਫ ਆਪਣੀ ਸੁਖਾਲੀ ਕਰ ਸਕਦੇ। ਪਰ ਜਦੋਂ ਵੀ ਤੁਹਾਨੂੰ ਲੱਗੇ ਕਿ ਹਾਂ ਵੀ ਤੁਹਾਡੀ ਮਿਨੀਮਮ ਪੇਮੈਂਟਾਂ ਤੁਹਾਨੂੰ ਦੇਣੀਆਂ ਸ਼ੁਰੂ ਕਰਨੇ ਪਈਆਂ 1 ਤੋਂ 3 ਮਹੀਨੇ ਦੇ ਵਿੱਚ ਹਰ ਮਹੀਨੇ ਤੁਸੀਂ ਮਿਨੀਮਮ ਪੇਮੈਂਟ ਤੇ ਆ ਗਏ ਹੋ, ਦੈਟ ਇਜ਼ ਅਲਾਰਮ। ਉੱਥੇ ਤੁਹਾਨੂੰ ਚਾਹੀਦਾ ਕਿ ਤੁਸੀਂ ਚਾਹੇ ਆਪ ਕੋਈ ਪਲਾਨ ਕਰੋ ਜਾਂ ਸਾਡੇ ਨਾਲ ਸਲਾਹ ਕਰ ਲਓ। ਇਹ ਨਹੀਂ ਕਿ ਤੁਸੀਂ ਸਾਨੂੰ ਫੋਨ ਕਰ ਦਿਓ ਤਾਂ ਤੁਸੀਂ ਐਨਰੋਲ ਹੀ ਕਰਨਾ ਹੈ। ਤੁਹਾਨੂੰ ਜ਼ਰੂਰ ਹੈ ਸਿਸਟਮ ਦੇ ਵਿੱਚ, ਤੁਸੀਂ ਇੱਕ ਵਾਰੀ ਕਾਲ ਕਰਕੇ ਕਿਹੜੇ ਆਪਸ਼ਨਸ ਪਲਾਨਸ ਹੈਗੇ ਨੇ, ਚਾਹੇ ਬੈਂਕਰਪਸੀ ਹੈ, ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, there are multiple options ਜਿਹੜੀ ਡਿਸਕਸ ਕਰ ਸਕਦੇ ਜੇ ਤੁਹਾਡੇ ਵਾਸਤੇ ਵਧੀਆ ਹੈ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਰਾਜਕਰਮੀਤ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਇਕਨੋਮੀ ਨੂੰ ਲੈ ਕੇ ਗੱਲਬਾਤ ਕਰਾਂਗੇ, ਡੈਟ ਨੂੰ ਲੈ ਕੇ ਆਪਣੀ ਗੱਲਬਾਤ ਹੋਊਗੀ, ਕੀ ਇਸ ਮੌਕੇ ਚੱਲ ਰਿਹਾ ਆ, ਤਾਜ਼ਾ ਸਥਿਤੀ ਕੀ ਆ, ਉਸ ਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਹਾਂ। ਸਟਾਰਟ ਦੇ ਵਿੱਚ ਨਿਰਮਲ ਮਾਨ ਜੀ ਆਪਾਂ ਇਸੇ ਗੱਲ ਤੋਂ ਸ਼ੁਰੂ ਕਰ ਲੈਂਦੇ ਹਾਂ। ਜਿਵੇਂ ਆਪਾਂ ਨੂੰ ਪਤਾ ਵੀ 2 ਵੀਕ ਹੋ ਗਏ ਈਰਾਨ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਹਮਲਾ ਜਿਹੜਾ ਉਹ ਕੀਤਾ ਗਿਆ ਆ। ਈਰਾਨ ਦਾ ਸੁਪਰੀਮ ਲੀਡਰ ਵੀ ਮਾਰ ਦਿੱਤਾ ਗਿਆ। ਸਟ੍ਰੇਟ ਆਫ ਹਾਰਮਜ਼ ਜਿਹੜੀ ਹੁਣ ਈਰਾਨ ਵਾਲਿਆਂ ਨੇ ਬੰਦ ਕਰ ਦਿੱਤੀ। ਆਇਲ ਨੂੰ ਲੈ ਕੇ, ਖਾਸ ਕਰਕੇ ਤੇਲ ਨੂੰ ਲੈ ਕੇ ਹੁਣ ਕਾਫੀ ਵੱਡੀ ਜਿਹੜੀ ਗਲੋਬਲੀ ਇੱਕ ਡਿਸਰਪਸ਼ਨ ਜਿਹੜੀ ਉਹ ਆ ਚੁੱਕੀ ਆ ਉਸ ਦੀ ਸਪਲਾਈ ਦੇ ਨਾਲ। ਉਹਦੇ ਨਾਲ ਦੁਨੀਆ ਭਰ ਦੀ ਜਿਹੜੀ ਇਕਨੋਮੀ ਹੈ, ਗਲੋਬਲ ਇਕਨੋਮੀ ਦੇ ਉੱਤੇ ਅਸਰ ਪੈ ਰਿਹਾ। ਇੰਡੀਆ 'ਚ ਆਪਾਂ ਦੇਖ ਰਹੇ ਹਾਂ ਸਿਲੰਡਰਾਂ ਦੀ ਮਾਰੋ ਮਾਰ ਚੱਲ ਰਹੀ ਆ। ਅਮਰੀਕਾ 'ਚ ਆਪਾਂ ਦੇਖ ਰਹੇ ਹਾਂ ਵੀ ਗੈਸ ਦੀਆਂ ਪ੍ਰਾਈਸਿਸ ਸਕਾਈ ਰਾਕਟ ਹੋ ਰਹੀਆਂ, ਲਗਾਤਾਰ ਜਿਹੜੀਆਂ ਵੱਧ ਰਹੀਆਂ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਕਈ ਗੈਸ ਸਟੇਸ਼ਨਾਂ ਦੇ $8-8 ਤੱਕ ਜਿਹੜੀ ਗੈਸ ਆ ਉਹ
ਦੇਖੀ ਗਈ ਆ। ਟਰੱਕਿੰਗ ਇੰਡਸਟਰੀ, ਫਾਰਮਰਸ, ਆਮ ਲੋਕਾਂ ਦੇ ਉੱਤੇ, ਕੰਜ਼ਿਊਮਰਸ ਦੇ ਉੱਤੇ ਇਸ ਦਾ ਕਾਫੀ ਭੈੜਾ ਜਿਹੜਾ ਉਹ ਅਸਰ ਪੈ ਰਿਹਾ ਆ। ਇਸ ਸੰਦਰਭ ਦੇ ਵਿੱਚ ਜੇ ਤੁਸੀਂ ਸ਼ੁਰੂਆਤ ਕਰਨੀ ਹੋਵੇ ਵੀ what is it is gonna do for the economy ਦੇ ਉੱਤੇ ਓਵਰਆਲ ਤੁਸੀਂ ਹੋਰ ਕੀ ਅਸਰ ਇਸ ਕਨਫਲਿਕਟ ਦਾ ਦੇਖਦੇ ਹੋ? ਵੇਖੋ ਗੱਲ ਮੋਸਟਲੀ ਤੁਸੀਂ ਰਾਜਕਰਨ ਸਾਰੀ ਗੱਲ ਹੀ ਕਵਰ ਕਰ ਦਿੱਤੀ ਹੈ ਕਿ ਇਸ ਟਾਈਮ ਜੋ ਹਾਲਾਤ ਚੱਲਦੇ ਪਏ ਨੇ ਬਹੁਤ ਹੀ ਮਤਲਬ ਕਿਸੇ ਦੇ ਅੱਖੋਂ ਪਰੋਖੇ ਵੀ ਨਹੀਂ ਹੈਗੇ, ਔਰ ਬੜੇ ਇਹ ਤੋਂ ਪਹਿਲਾਂ ਵੀ ਇਨਫੈਕਟ ਵਾਰ ਤੋਂ ਪਹਿਲਾਂ ਵੀ ਇੰਨੇ ਹਾਲਾਤ ਚੰਗੇ ਨਹੀਂ ਹਨ। ਪਿਛਲੇ ਤਕਰੀਬਨ ਜਦੋਂ ਦਾ ਪ੍ਰੈਜ਼ੀਡੈਂਟ ਟਰੰਪ ਆਏ ਨੇ, ਉਹ ਇਨਫੈਕਟ ਥੋੜਾ ਉਹਨਾਂ ਤੋਂ ਪਹਿਲਾਂ, ਮੈਂ ਸਾਰਾ ਨਹੀਂ ਉਹਨਾਂ ਨੂੰ ਦੋਸ਼ ਦਾਂਗਾ, ਉਹ ਤੋਂ ਪਹਿਲਾਂ ਵੀ ਕਾਫੀ ਜਿਹੜੀ ਹੈ ਇਨਫਲੇਸ਼ਨ ਜ਼ਿਆਦਾ ਸੀ, ਉਹਨਾਂ ਪਹਿਲੇ ਪ੍ਰੈਜ਼ੀਡੈਂਟ ਨੇ ਘਟਾਈ ਵੀ ਸੀ, ਔਰ ਇਨਫਲੇਸ਼ਨ ਜਿਹੜੀ ਅਜੇ ਵੀ ਉਹ ਅਜੇ ਵੀ ਕੰਟਰੋਲ ਦੇ ਵਿੱਚ ਨਹੀਂ ਆਈ। ਔਰ ਜੇ ਆਪਾਂ ਗੱਲ ਕਰੀਏ ਕਿ ਟੋਟਲ ਇਕਨੋਮੀ ਗਰੋਥ ਦੀ, ਉਹ ਇਟਸ ਲੈਸ ਦੈਨ 1%, ਔਰ ਉਹ ਕਹਿ ਰਹੇ ਆ ਕਿ ਚਲੋ ਐਡਮਿਨਿਸਟ੍ਰੇਸ਼ਨ ਕਹੀ ਜਾਂਦੀ ਕਿ ਬਹੁਤ ਪੋਜ਼ੀਟਿਵ ਇਨਫੋਰਮੇਸ਼ਨ ਆਉਂਦੀ ਪਈ ਹੈ, ਕਿਉਂਕਿ ਆਪਾਂ ਵੀ ਕਈ ਵਾਰ ਆਪਣਾ ਜਿਹੜਾ ਸੋਸ਼ਲ ਮੀਡੀਆ 'ਤੇ ਕੰਟੈਂਟ ਪਾਉਂਦੇ ਆ ਅਤੇ ਉਹ ਓਵਰਆਲ ਬਾਹਰਲੀ ਕੰਟਰੀਆਂ 'ਚ ਵੀ ਦੇਖਦੇ ਨੇ ਲੋਕੀ ਔਰ ਰੀਚ ਕਰਦੇ ਨੇ। ਮੈਂ ਤੁਹਾਨੂੰ ਐਸਾ ਕੋਈ ਕੰਟਰੀ ਨਹੀਂ ਕਹਿ ਸਕਦਾ ਜਿੱਥੇ ਇਸ ਟਾਈਮ ਲੋਕੀ ਡੈਟ ਦੇ ਵਿੱਚ ਨਹੀਂ ਹੈਗੇ, ਚਾਹੇ ਉਹ US ਹੈ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਈਵਨ ਕਿ ਇੰਡੀਆ ਦੇ ਵਿੱਚ ਵੀ ਲੋਕਾਂ ਕੋਲ ਪੈਸੇ ਜਿਹੜੇ ਨੇ ਉਹਨਾਂ ਕੋਲ ਸਰਪਲਸ ਮਨੀ ਹੈ ਨੇ। ਜਦੋਂ ਗੱਲ ਕੀਤੀ ਆਇਲ ਦੀ, ਕਹਿੰਦੇ ਕਿ ਸਿਰਫ 22 ਜਾਂ 23 ਦਿਨ ਦਾ ਹੋਰ ਤੇਲ ਰਹਿ ਗਿਆ ਇੰਡੀਆ ਕੋਲ, ਤੇ ਉਹਨਾਂ ਨੇ ਹੋਰ ਨਾ ਚਾਹੇ ਸ਼ੁਰੂ ਕੀਤਾ ਕੰਮ ਵੀ ਨਾ ਉਹਨਾਂ ਦੇ ਕੋਲ ਟੈਂਕਰ ਪਹੁੰਚੇ ਤਾਂ। ਐਗਜ਼ੈਕਟਲੀ। ਪਲੱਸ ਇੱਥੇ ਸਦਰਨ ਕੈਲੀਫੋਰਨੀਆ ਦੇ ਜਿੱਥੇ ਆਪਾਂ ਹੈਗੇ ਲਾਸ ਐਂਜਲਸ ਏਰੀਆ 'ਚ, ਮੈਂ ਵੇਖਿਆ ਤਾਂ ਨਹੀਂ ਪਰ ਸੁਣਨ 'ਚ ਆਇਆ ਗੱਲ ਕਿ ਔਨ ਐਵਰੇਜ $6 ਤੇ ਮੈਂ ਨਾਰਮਲ ਵੇਖਿਆ ਆਲਮੋਸਟ ਹਰ ਗੈਸ ਸਟੇਸ਼ਨ ਤੇ 5.5 ਤੋਂ 6 ਦੇ ਵਿੱਚ ਜਿਹੜਾ ਤੁਹਾਡੀ ਨਾਰਮਲ ਜਿਹੜੀ ਹੈ ਗੈਸ ਚੱਲਦੀ ਪਈ ਹੈ। ਔਰ ਜੇ ਵੱਡੀ ਆ $8 ਤੱਕ ਵੀ ਜਿਹੜੇ ਹਾਈਵੇ ਦੇ ਉੱਤੇ ਨੇ, $8 ਵੀ ਆ ਗਏ ਨੇ। ਔਰ ਅਨਫੋਰਚੂਨੇਟਲੀ ਜੇ ਕੱਲ ਨੂੰ ਹੋਰ 2 ਮਹੀਨੇ 2 ਹਫ਼ਤਿਆਂ ਨੂੰ ਵੀ ਵਾਰ ਹਟ ਜਾਂਦੀ ਹੈ ਤੇ ਜਿਹੜਾ ਉਹਦੀ ਪਿੱਛੇ ਪੈ ਗਈ ਜਿਹੜੀ ਉੱਥੋਂ ਜਿਹੜਾ ਸਪਲਾਈ ਚੇਨ ਜਿਹੜੀ ਰੁਕੀ ਹੋਈ ਹੈ, ਉਹਨੂੰ ਕੈਚਅਪ ਕਰਦੇ ਨੇ 1.5 ਤੋਂ 2 ਮਹੀਨੇ ਲੱਗ ਜਾਣੇ ਨੇ ਹੋਰ। ਸੋ ਓਵਰਆਲ ਜਿਹੜੀ ਇਕੋਨਮੀ ਹੈ ਉਹ ਇਸ ਟਾਈਮ ਹਰ ਬੰਦੇ ਵਾਸਤੇ ਮਾੜੀ ਚੱਲਦੀ ਪਈ ਆ। ਮਾੜਾ ਜਿਹਾ ਟਰੱਕਾਂ ਦੇ ਵਿੱਚ ਥੋੜਾ ਜਿਹਾ ਟਰੱਕਿੰਗ ਇੰਡਸਟਰੀ 'ਚ ਆਪਣਾ ਖਾਸ ਕਰ ਭਾਈਚਾਰਾ ਹੈਗਾ, ਥੋੜਾ ਜਿਹਾ ਰਾਹਤ ਮਿਲੀ ਸੀ, ਪਰ ਹੁਣ ਉਹ ਜਿਹੜਾ ਡੀਜ਼ਲ ਦੇ ਪ੍ਰਾਈਸ ਵਧਣ ਦੇ ਕਰਕੇ ਉਹ ਫਿਰ ਹਾਲਾਤ ਉੱਥੇ ਹੋ ਗਈ ਆ। IT ਦੇ ਵਿੱਚ ਮੈਜੋਰਿਟੀ ਲੇਆਫਸ ਨੇ, ਜਿਨ੍ਹਾਂ ਦੇ ਲੇਆਫਸ ਨਹੀਂ ਵੀ ਹੈਗੇ, ਇੱਕ ਜਿਹੜੀ ਕੰਜ਼ਿਊਮਰ ਕੌਨਫੀਡੈਂਸ ਨਹੀਂ ਹੈਗਾ, ਕਿਉਂਕਿ ਹਰ ਬੰਦੇ ਜਿਹੜਾ ਲੇਆਫ ਨਹੀਂ ਵੀ ਹੋਇਆ ਉਹਨੂੰ ਇਹ ਨਹੀਂ ਪਤਾ ਕਿ ਮੇਰੀ ਵਾਰੀ ਕਿੱਦਣ ਆ ਜਾਣੀ ਹੈ ਜੀ। ਸੋ ਮੈਂ ਤੇ ਇਹੀ ਕਹਿੰਦਾ ਹੁੰਦਾ ਕਿ ਇਸ ਟਾਈਮ ਜਿਹੜਾ ਹੈ ਨਾ, ਜਦੋਂ ਇਕਨੋਮੀ ਖਰਾਬ ਹੁੰਦੀ ਹੈ, ਕਿ ਜਿਹੜਾ ਤੁਹਾਡੇ ਹੱਥ ਦੇ ਵਿੱਚ ਕੈਸ਼ ਹੈ ਦੈਟ ਇਜ਼ ਮੋਰ ਇੰਪੋਰਟੈਂਟ। ਤੁਸੀਂ ਉਹਨੂੰ ਬਚਾ ਕੇ ਰੱਖੋ ਔਰ ਕੈਸ਼ ਇਜ਼ ਕਿੰਗ ਜਿੱਦਾਂ ਕਹਿੰਦੇ ਆ। ਐਗਜ਼ੈਕਟਲੀ, ਬਿਲਕੁਲ ਬਿਲਕੁਲ। ਅਤੇ ਕੈਸ਼ ਦੇ ਖਰਚੇ ਜਿਹੜੇ ਨੇ ਆਪਣੇ, ਹੁਣ ਖਰਚੇ ਤੇ ਆਪਾਂ ਜਿਹੜੇ ਕੁਛ ਘਟਾ ਸਕਦੇ ਹਾਂ, ਠੀਕ ਹੈ, ਕੁਛ ਕੰਪਲਸਿਵ ਬਾਈ ਹੁੰਦੀਆਂ ਨੇ, ਆਪਾਂ ਟ੍ਰਿਪ ਲਾ ਲਏ ਜਾਂ ਆਪਾਂ ਚੀਜ਼ਾਂ ਖਰੀਦ ਲਈਆਂ, ਉਹ ਆਪਾਂ ਤੇ ਰੋਕ, ਚਲੋ ਉਹ ਥੋੜਾ ਜਿਹਾ ਬੜਾ ਮਿਨੀਮਮ ਫੈਕਟਰ ਹੁੰਦਾ, ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਮੈਜੋਰਿਟੀ ਡੈਂਟ ਪੈਂਦਾ ਪਿਆ, ਉਹ ਪੋਲੀਟੀਸ਼ੀਅਨਸ ਵੀ ਸਾਰੇ ਕਹਿੰਦੇ ਪਏ ਨੇ ਕਿ ਹਾਂ ਵੀ ਓਵਰ, ਔਰ ਇਹ ਡੇਟਾ ਵੀ ਹੈਗਾ ਇਸ ਟਾਈਮ ਅਪਰੋਕਸੀਮੇਟਲੀ ਮੋਰ ਦੈਨ ਹਾਫ, ਅਪਰੋਕਸੀਮੇਟਲੀ 56% ਲੋਕ ਨੇ ਜਿਹੜੇ ਉਹ ਆਪਣੇ ਕ੍ਰੈਡਿਟ ਕਾਰਡ ਦੀ ਪੇਮੈਂਟਾਂ ਦੇ ਬਿਹਾਈਂਡ ਨੇ। ਔਰ ਬਿਹਾਈਂਡ ਦਾ 56% ਨਹੀਂ ਦੇ ਰਹੇ, ਮਤਲਬ ਜੇ ਦੇ ਵੀ ਰਹੇ ਨੇ ਤੇ 1-2 ਮਹੀਨੇ ਪਿੱਛੇ ਚੱਲਦੇ ਪਏ ਨੇ, ਡੈਲੀਕੁਐਂਟ ਨੇ। ਹਾਂਜੀ 56 ਮਤਲਬ ਤੇ ਵੱਧਾ ਬੰਦਾ, ਮਤਲਬ ਜੇ ਤੁਸੀਂ 4 ਬੰਦਿਆਂ ਨੂੰ ਮਿਲ ਲਏ ਤਾਂ ਤੁਸੀਂ ਅੰਦਾਜ਼ਾ ਇਹ ਲਾ ਲਓ ਕਿ 4 ਬੰਦਿਆਂ 'ਚ 2 ਬੰਦਿਆਂ ਦੀ ਪੇਮੈਂਟਾਂ ਜਿਹੜੇ ਨੇ, ਐਟਲੀਸਟ 2 ਬੰਦਿਆਂ ਦੀ ਪੇਮੈਂਟਾਂ ਪਿੱਛੇ ਪਈਆਂ ਹੋਈਆਂ ਨੇ। ਵਾਓ। ਤੇ ਹੁਣ ਇਹ ਜਿਹੜੀ ਸਿਚੁਏਸ਼ਨ ਹੈ, ਪਿਛਲੇ ਸਾਲ ਇਹ ਲੈਸ ਦੈਨ 50% ਹੀ, ਹੁਣ ਇਸ ਸਾਲ ਵਿਦਿਨ ਫਿਊ ਮੰਥਸ ਇਹ 56% ਆ ਗਈ ਹੈ। ਜਿਹੜਾ ਓਵਰਆਲ ਡੈਟ ਹੈ, ਸਿਰਫ ਕ੍ਰੈਡਿਟ ਕਾਰਡ ਦਾ ਗੱਲ ਕਰ ਲਈਏ, $1.27 ਟ੍ਰਿਲੀਅਨ ਹੋ ਗਿਆ। ਅੱਜ ਤੱਕ ਇੰਨਾ ਜ਼ਿਆਦਾ ਕਦੇ ਹੋਇਆ ਨਹੀਂ ਸੀਗਾ। ਸੋ ਸੌਰੀ, ਹਾਂਜੀ, ਤੁਸੀਂ ਪੋਲੀਟੀਸ਼ੀਅਨ ਦੀ ਗੱਲ ਕੀਤੀ, ਮੈਂ ਇੱਕ ਵੀਡੀਓ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਹਾਂ। ਜਿਹੜੀ ਸਾਬਕਾ ਲਾ ਮੇਕਰ ਜਿਹੜੀ ਮਾਰਜਰੀ ਟੇਲਰ ਗ੍ਰੀਨ ਆ, ਉਹ ਰੀਸੈਂਟਲੀ ਆਈ ਥਿੰਕ ਮੇਗਨ ਕੈਲੀ ਸ਼ੋਅ ਦੇ ਉੱਤੇ ਪਹੁੰਚੀ ਸੀਗੀ, ਅਤੇ ਉਸ ਦੇ ਵਿੱਚ ਉਸਨੇ ਇਸੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ। ਥੋੜ੍ਹੀ ਜਿਹੀ ਉਹ ਆਪਾਂ ਕਲਿੱਪ ਤੁਹਾਨੂੰ ਸੁਣਾਉਂਦੇ ਹਾਂ, ਫਿਰ ਆਪਾਂ ਉਸ ਚੀਜ਼ ਨੂੰ ਹੋਰ ਜਿਹੜਾ ਆ ਅਨਾਲਿਸਿਸ ਉਸਦਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰਦੇ ਹਾਂ। So let's hear ਉਹ ਕੀ ਕਹਿ ਰਹੇ ਨੇ। 31% of Americans can't afford their back taxes. 50% of Americans are in credit card debt, massive credit card debt. That's where we are in America. And I campaigned with the president. As a matter of fact, I was one of the only Republicans that was out there for Donald Trump. So ਜਿੱਦਾਂ ਇਹਨਾਂ ਨੇ ਕਿਹਾ ਵੀ 31% ਬੈਕ ਟੈਕਸਿਸ ਦਾ ਰੌਲਾ, ਕ੍ਰੈਡਿਟ ਕਾਰਡ, ਮੈਸਿਵ ਕ੍ਰੈਡਿਟ ਕਾਰਡ ਡੈਟ ਦੇ ਵਿੱਚ ਇੰਨੇ ਪਰਸੈਂਟ ਜਿਹੜੇ ਲੋਕ ਆ
ਉਹ ਫਸੇ ਪਏ ਆ। ਸੋ ਇਹ ਕੀ ਪਿਕਚਰ ਸ਼ੋ ਕਰ ਰਿਹਾ ਆਪਾਂ ਨੂੰ ਆਮ ਲੋਕਾਂ ਦੀ? ਕਿ ਪਿਕਚਰ ਇਹੀ ਪ੍ਰੋਬਲਮ ਕਰ ਰਹੀ ਕਿ ਓਵਰਆਲ ਪ੍ਰੋਬਲਮ ਹੈਗੀ ਹੈ। ਕੋਈ ਬੰਦਾ ਕਈ ਵਾਰ ਸੋਚਦਾ ਕਿ ਸ਼ਾਇਦ ਮੇਰੀ ਪ੍ਰੋਬਲਮ ਹੈ, ਔਰ ਓਵਰਆਲ ਪ੍ਰੋਬਲਮ ਹੈ। ਉਹਦਾ ਪੋਜ਼ੀਟਿਵ ਨੈਗੇਟਿਵ ਇਹ ਨਹੀਂ ਕਿ ਅਨਫੋਰਚੂਨੇਟਲੀ ਹੁਣ ਕਿ ਤੁਹਾਡੀ ਕਈ ਵਾਰ ਕੀ ਹੁੰਦਾ ਕਿ ਜੇ ਬੰਦਾ ਇਕੱਲਾ ਪ੍ਰੋਬਲਮ 'ਚ ਹੋਏ, ਸਾਰੀ ਇਕਨੋਮੀ ਠੀਕ ਚੱਲਦੀ ਪਈ ਹੈ ਤੇ ਬੰਦੇ ਨੂੰ ਲੱਗਦਾ ਕਿ ਚਲੋ ਮੇਰੇ ਪਰਸਨਲ ਹਾਲਾਤ ਖਰਾਬ ਨੇ। ਉਹ ਕਿਤੇ ਉਹ ਬੰਦਾ ਗਿਆ ਨਾ ਬਾਹਰ ਸੱਥ ਵਿੱਚ ਗਿਆ ਤੇ ਉਹ ਤੇ ਬਜ਼ੁਰਗ ਰੋਣ ਡਿਆ ਸੀ, ਕਹਿੰਦਾ ਕਿਉਂ ਰੋਣ ਡਿਆ? ਬਾਬੇ ਨੇ ਕਿਸੇ ਨੇ ਪੁੱਛਿਆ, ਉਹ ਕਹਿੰਦਾ ਯਾਰ ਮੇਰੇ ਤਾਂ ਰਾਤੀ ਹੜ੍ਹ ਆਏ, ਸਾਰੇ ਡੰਗਰ ਰੁੜ ਗਏ ਨੇ। ਉਹ ਕਹਿੰਦਾ ਬਾਬਾ ਫਿਕਰ ਨਾ ਕਰ, ਸਾਰੇ ਪਿੰਡ ਦੇ ਰੁੜ ਗਏ ਨੇ। ਕਹਿੰਦਾ ਚਲ ਫੇਰ ਠੀਕ ਆ। ਉਹ ਹਿਸਾਬ ਹੈ ਇਸ ਟਾਈਮ ਸਾਰੇ ਪਿੰਡ ਦੇ ਡੰਗਰ ਰੁੜ ਗਏ ਨੇ। ਇਸ ਟਾਈਮ ਜੋ ਹਾਲਾਤ ਜਿਹਦੇ ਨਹੀਂ ਵੀ ਰੁੜੇ ਤੇ ਉਹ ਬਹੁਤ ਥੋੜੇ ਲੋਕੀ ਨੇ ਜਿਨ੍ਹਾਂ ਦਾ ਜਿਹੜਾ ਦਾ ਇਸ ਟਾਈਮ ਬਚਾਅ ਹੈਗਾ। ਔਰ ਕਿੰਨਾ ਚਿਰ ਹੈਗਾ, ਕਿਉਂਕਿ ਲਾਈਫ ਲਾਈਨ ਜਿਹੜੀ ਆ, ਹੁਣ ਆਪਾਂ ਜੇ ਘਰਾਂ ਦੀ ਵੀ ਗੱਲ ਕਰ ਲਈਏ, ਲੋਕੀ ਬਹੁਤ ਸਾਰੇ ਐਸੇ ਸਾਡੇ ਪੋਟੈਂਸ਼ੀਅਲ ਅਜੇ ਵੀ ਕਸਟਮਰ ਇਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਇੰਟਰਸਟ ਰੇਟ ਘਰਾਂ ਦੇ ਉੱਤੇ 2% 2.5% ਜਿਹੜਾ ਪੇ ਕਰਦੇ ਪਏ ਨੇ, ਪਰ ਉਹਨਾਂ ਕੋ ਉਹ ਵੀ ਅਫੋਰਡ ਕਰਨਾ ਔਖਾ ਹੋ ਗਿਆ ਬਿਕੋਜ਼ ਇਨਕਮ ਹੀ ਜ਼ੀਰੋ ਹੋ ਗਈ। ਉਹ ਐਸੀਆਂ ਟਰੱਕਿੰਗ ਦੀਆਂ ਕੰਪਨੀਆਂ ਜਿਨ੍ਹਾਂ ਦਾ ਐਨੂਅਲ ਰੈਵਨਿਊ $70 ਮਿਲੀਅਨ ਹੀ ਅੱਜ $20 ਮਿਲੀਅਨ ਦੇ ਡੈਟ ਤੇ ਚੜੀਆਂ ਨੇ। ਔਰ ਬੜੇ ਵਾਰ ਆਉਂਦੇ ਨੇ ਕਿ ਸਾਡਾ ਭਾਜੀ ਡੈਟ ਸੈਟਲ ਕਰਾ ਦਿਓ। ਅਸੀਂ ਕਿਉਂਕਿ ਹੁਣ ਜੇ ਅਸੀਂ ਤੇ ਕਹਿੰਦੇ ਕਿ ਚਲੋ ਅੱਧੇ ਤੋਂ ਵੱਧ ਮਾਫ ਕਰਾ ਦਾਂਗੇ ਤੁਹਾਡਾ, ਚਲੋ ਅੱਧਾ ਲੈ ਕੇ ਚੱਲੋ। ਜੇ ਤੁਹਾਡਾ 10 ਮਿਲੀਅਨ ਦਾ ਤੇ ਅਸੀਂ 5 ਮਿਲੀਅਨ ਕਰ ਦਾਂਗੇ। ਉਹ ਕਹਿੰਦੇ ਭਾਜੀ ਜਦ 5 ਮਿਲੀਅਨ ਨਹੀਂ ਹੈਗੇ ਮੈਂ ਫਿਰ ਬੈਂਕਰਪਸੀ ਕਰ ਲਾਂਗੇ। ਔਰ ਬੈਂਕਰਪਸੀ ਕਰਨੀ ਉਹ ਵੀ ਜਿਹੜਾ ਲਾਸਟ ਆਪਣੇ ਇਹ ਤੋਂ ਪਹਿਲੇ ਪ੍ਰੈਜ਼ੀਡੈਂਟ ਬੁਸ਼, ਉਹਨਾਂ ਨੇ ਬੈਂਕਰਪਸੀ ਆਲਮੋਸਟ ਵਰਚੁਅਲੀ ਇੰਪੋਸੀਬਲ ਕਰ ਦਿੱਤੀ ਹੈ ਕਿ ਬੈਂਕਰਪਸੀ ਕਰਨੀ। ਜਿਸ ਚੈਪਟਰ 7 ਜਿਹੜੀ ਮੋਸਟਲੀ ਜਿਹਦੇ 'ਚ ਤੁਹਾਨੂੰ ਇੱਕ ਐਕਚੁਅਲ ਜਿਹੜੀ ਰਿਲੀਫ ਮਿਲਦੀ ਹੈ, ਤੁਹਾਡਾ ਜੋ ਕੁਝ ਵੀ ਹੈਗਾ ਤੁਹਾਨੂੰ ਸਾਰਾ ਕੁਝ ਆਪਣਾ ਲਿਕੁਇਡੇਟ ਕਰਨਾ ਪੈਂਦਾ। ਜੇ ਤੁਹਾਡੀ ਕੰਪਨੀ ਦੇ ਨਾਂ ਤੇ ਤੁਹਾਡੇ ਜਿਹੜੀ ਵੀ ਪ੍ਰਾਪਰਟੀ ਹੈ, ਜੋ ਵੀ ਇਕਵਿਪਮੈਂਟ ਆ, ਸਾਰਾ ਵੇਚਣਾ ਪੈਂਦਾ। ਉਹ ਵੇਚ ਕੇ ਉਹਦੇ ਬਾਅਦ ਜਿਹੜੇ ਸਾਰੇ ਪੇ ਆਫ ਕਰਕੇ ਜਿਹੜੇ ਪੈਸੇ ਬਚ ਕੇ ਉਹ ਤੁਹਾਡੇ ਮਾਫ ਹੋ ਜਾਂਦੇ ਨੇ। ਕਈ ਵਾਰ ਆਪਾਂ ਇਹ ਤੋਂ ਪਹਿਲਾਂ ਸਿਸਟਮ ਇਹ ਵੀ ਹੋਏਗਾ ਸੀ, ਕਿਉਂਕਿ ਮੈਂ ਆਪਣੇ ਰਮਨ ਭਾਜੀ ਆਉਂਦੇ ਨੇ ਢਿੱਲੋਂ ਸਾਹਿਬ, ਉਹਨਾਂ ਨਾਲ ਵੀ ਗੱਲ ਹੋਈ ਕਿ ਉਹ ਹੁਣ ਹਾਈਵੇ ਵਰਗੀਆਂ ਐਪਸ ਆ ਗਈਆਂ ਨੇ ਕਿ ਜਿਹੜੀਆਂ ਟੋਟਲ ਟਰੈਕ ਕਰ ਲੈਂਦੀਆਂ ਕਿ ਤੁਸੀਂ ਜਿਹੜਾ ਸਿਸਟਮ ਹੈ ਇੱਕ ਕੰਪਨੀ ਬੈਂਕਰਪਸੀ ਕਰਕੇ ਉਸੇ ਇਕਵਿਪਮੈਂਟ ਨਾਲ ਨਵੀਂ ਕੰਪਨੀ ਖੋਲ ਲਓ। ਉਹ ਸਿਸਟਮ ਵੀ ਜਿਹੜੀ ਆ ਹੁਣ AI ਦੇ ਨਾਲ ਆ ਗਿਆ, ਉਹ ਵੀ ਇੱਦਾਂ ਨਹੀਂ ਚੱਲਦਾ ਪਿਆ, ਉਹ ਫੜ ਹੋ ਜਾਂਦਾ। ਐਗਜ਼ੈਕਟਲੀ। ਸੋ ਹਰ ਪਾਸੇ ਜਿਹੜਾ ਨਾ ਬਹੁਤ, ਪਰ ਆਹ ਜਿਹੜੀ ਆਪਸ਼ਨ ਇਸ ਟਾਈਮ ਜਿਹੜੀ ਅਵੇਲੇਬਲ ਹੈ ਡੈਟ ਸੈਟਲਮੈਂਟ ਦੀ, ਜਿਹਦੇ 'ਚ ਆਪਾਂ ਅੱਧਾ ਜਾਂ ਅੱਧੇ ਤੋਂ ਵੱਧ ਜਿਹੜੇ ਤੁਹਾਡੇ ਪੈਸੇ ਮਾਫ ਕਰਾ ਦਿੰਦੇ ਔਰ ਬਾਕੀ ਰਹਿੰਦੇ ਤੇ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ, ਵਿਚ ਇਜ਼ ਜਨਰਲੀ ਅਪ ਟੂ 4 ਸਾਲ ਦੇ ਤੁਸੀਂ ਪੇ ਆਫ ਕਰ ਸਕਦੇ ਹੋ। ਉਹ ਇੱਕ ਅਜੇ ਵੀ ਵਾਈਬਲ ਆਪਸ਼ਨ ਹੈਗਾ। ਕਦੋਂ ਤੱਕ ਹੈਗਾ ਇਹ ਨਹੀਂ ਮੈਨੂੰ ਪਤਾ, ਪਰ ਇਸ ਟਾਈਮ ਇੱਕ ਵਾਈਬਲ ਆਪਸ਼ਨ ਹੈਗਾ ਜਿਹਦੇ ਤੁਸੀਂ ਆਪਣੀਆਂ ਫਾਈਨੈਂਸ਼ੀਅਲ ਹਾਲਾਤ ਥੋੜੀ ਬੈਟਰ ਕਰ ਸਕਦੇ ਹੋ। ਸਿਸਟਮ ਇਦਾਂ ਬਣਿਆ ਕਿ ਆਪਾਂ ਨੂੰ ਆਦਤ ਪੈ ਜਾਂਦੀ ਹੈ ਕਿ ਹੌਲੀ ਹੌਲੀ ਜਿਹੜੀ ਸਿਸਟਮ ਉਹ ਪੇਮੈਂਟ ਵੱਧਦੀ ਰਹਿੰਦੀ ਹੈ, ਉਹ ਤੁਹਾਡੇ ਬਾਕੀ ਖਰਚਿਆਂ ਦੇ ਵਿੱਚ ਹੀ ਰਚ ਮਿਚ ਜਾਂਦੀ ਹੈ। ਔਰ ਤੁਹਾਨੂੰ ਲੱਗਦਾ ਕਿ ਚਲੋ ਜੇ ਪਾਰਟ ਆਫ ਲਾਈਫ ਹੀ ਆ, ਮੈਂ ਪੇਮੈਂਟਾਂ ਵੀ ਪੇ ਕਰੀ ਜਾਣੀਆਂ ਨੇ, ਔਰ ਸਿਸਟਮ ਵੀ ਇਹ ਚਾਹੁੰਦਾ। ਔਰ ਕਈ ਵਾਰ ਆਪਾਂ ਇਹ ਦੇਖਿਆ ਕਿ ਕਈ ਕਹਿੰਦੇ ਨੇ ਕਿ ਹਾਂ ਜੀ ਬਿਲਕੁਲ ਅਸੀਂ ਹੁਣ ਪੇਮੈਂਟ ਪੇ ਹੀ ਨਹੀਂ ਕਰਨੀ। ਸੋ ਕ੍ਰੈਡਿਟ ਕਾਰਡ ਵੀ ਇਹ ਪ੍ਰੈਫਰ ਕਰਦੇ ਚਲੋ ਤੁਸੀਂ ਨਾ ਪੇ ਕਰੋ, ਉਹ ਜਾ ਕੇ ਤੁਹਾਡਾ ਲੋਕਲ ਜਿਹੜਾ ਤੁਹਾਡੇ ਉੱਤੇ ਕੇਸ ਫਾਈਲ ਕਰ ਦਿੰਦੇ ਨੇ ਔਰ ਜਜਮੈਂਟ ਲੈ ਲੈਂਦੇ ਨੇ, ਜਿਹਦੇ ਵਿੱਚ ਤੁਹਾਡੇ ਵੇਜਸ ਗਾਰਨਿਸ਼ ਕਰ ਲੈਂਦੇ ਨੇ, ਤੁਹਾਡੀ ਪ੍ਰਾਪਰਟੀ ਦੇ ਉੱਤੇ ਉਹ ਲੀਨ ਪਾ ਦਿੰਦੇ ਨੇ। ਸੋ ਜੇ ਉਹਨਾਂ ਨੇ ਅੱਜ $10,000 ਲੈਣਾ, ਉਹ ਕੱਲ ਨੂੰ ਜਾ ਕੇ 10 ਦਾ ਉਹ ਬਾਕੀ ਖਰਚੇ ਪਾ ਕੇ 10 ਦਾ 15 ਲੈ ਲੈਂਦੇ ਹਨ। ਜਿੱਥੇ ਤੁਸੀਂ 10 ਦਾ ਸ਼ਾਇਦ ਤੁਹਾਨੂੰ 5 ਜਾਂ 6 ਦੇਣਾ ਪੈਂਦਾ, ਉੱਥੇ ਤੁਹਾਨੂੰ ਹੁਣ 10 ਦਾ 15 ਦੇਣਾ ਪੈਣਾ ਹੈ। ਹੋਰ ਬੜਾ ਸਿਸਟਮ ਆਇਆ ਪਿਆ ਕਿ ਕਈ ਵਾਰ ਕਹਿੰਦਾ ਜੀ ਕੋਈ ਗੱਲ ਨਹੀਂ ਜੀ, ਪ੍ਰਾਪਰਟੀ ਜਿਹੜੀ ਹੀ ਘਰ ਹੀ ਆਪਣਾ ਬਜ਼ੁਰਗਾਂ ਦੇ ਨਾਂ ਤੇ ਹੀ, ਤੇ ਚਲੋ ਕੋਈ ਗੱਲ ਨਹੀਂ ਨਾ ਵੀ ਦੇਣਗੇ, ਤੇ ਬਜ਼ੁਰਗ ਨੇ ਹੁਣ ਇਹਨਾਂ ਨੇ ਕਿਹੜਾ ਕੋਈ ਕਮਾਈਆਂ ਕਰਨੀਆਂ ਨੇ, ਉਹਨਾਂ ਦੇ ਨਾਂ ਤੇ ਜੋ ਵੀ ਇਨਹੈਰੀਟੈਂਸ ਹੈਗੀ, ਜੋ ਪ੍ਰਾਪਰਟੀ ਹੈ ਘਰ 'ਚ ਕਿਤੇ ਨਾ ਹੈਗਾ, ਜੇ ਕੱਲ ਨੂੰ ਰੱਬ ਨਾ ਕਰੇ ਜਦੋਂ ਉਹ ਨਹੀਂ ਰਹਿੰਦੇ ਦੁਨੀਆ ਦੇ ਵਿੱਚ, ਤੇ ਉਹ ਜਿਹੜਾ ਉਹਨਾਂ ਦਾ ਜਿਹੜੀ ਕ੍ਰੈਡਿਟ ਕਾਰਡ ਕੰਪਨੀਆਂ ਨੇ ਆ ਕੇ ਪਹਿਲਾਂ ਆਪਣਾ ਡੈਟ ਕਲੇਮ ਕਰਦੀਆਂ ਨੇ, ਉਹਦੇ ਬਾਅਦ ਜਿਹੜਾ ਪ੍ਰੋਬੇਟ ਜਾ ਕੇ ਤੁਸੀਂ ਚੀਜ਼ਾਂ ਪੇ ਆਫ ਕਰ ਸਕਦੇ ਨੇ। ਸੋ ਚੀਜ਼ਾਂ ਜਿਹੜੀਆਂ ਮਤਲਬ ਪਹਿਲਾ ਅਧਿਕਾਰ ਉਹਨਾਂ ਦਾ ਪ੍ਰੋਬੇਟ 'ਚ ਇਹਨਾਂ ਦਾ, ਜਿਨ੍ਹਾਂ ਦਾ ਲੀਨ ਪਈ ਉਹਨਾਂ ਦਾ ਆ ਜਾਂਦਾ ਹੈ। ਐਗਜ਼ੈਕਟਲੀ। ਸੋ ਬਿਗੇਸਟ ਕ੍ਰੈਡੀਟਰਸ ਜਿਹੜੇ ਐਗਜ਼ੈਕਟਲੀ। ਸੋ ਇਹ ਮੈਂ ਕਹਿਣ ਦਾ ਭਾਵ ਇਹ ਕਿ ਮੈਂ ਇਹ ਨਹੀਂ, ਆਪਾਂ ਕਈ ਵਾਰ ਕਹਿੰਦੇ ਨੇ ਆਪਣੇ ਸਰੋਤੇ ਵੀ ਕਿ ਹਾਂ ਜੀ ਅਸੀਂ ਡਰਾਉਣ ਦੀ ਗੱਲ ਨਹੀਂ ਹੈ, ਤੇ ਜੇ ਗੱਲ ਇਹ ਹੈ ਕਿ ਜਿਹੜੀ ਚੀਜ਼ ਨੂੰ ਅਵੇਅਰਨੈਸ ਹੈ, ਜੇ ਆਪਾਂ ਅਵੇਅਰ ਹੋਵਾਂਗੇ ਤੇ ਆਪਾਂ ਸਹੀ ਸਟੈਪ ਪ੍ਰੋਸੈਸ ਆ, ਇਹ ਰਿਐਲਿਟੀ ਆ। ਬਿਲਕੁਲ 100%। ਤੁਸੀਂ ਇਹ ਚਾਹੋ ਕਿ ਇਹ ਕਰੋ, ਇਹ ਕਿ ਜੋ ਆਪਸ਼ਨਸ ਅਵੇਲੇਬਲ ਹੈਗੇ ਨੇ, ਕਿਉਂਕਿ ਚੀਜ਼ਾਂ ਆਪਾਂ ਲੱਗਦਾ ਕਿ ਬਹੁਤ ਨਾਰਮਲ ਨੇ। ਕੋਈ ਨਵਾਂ ਸਿਸਟਮ ਦਾ ਆਪਾਂ ਨੂੰ, ਜੇ ਆਪਾਂ ਸਿਸਟਮ ਨੂੰ ਪੂਰੀ ਤਰ੍ਹਾਂ ਸਮਝਾਂਗੇ ਤੇ ਆਪਾਂ ਉਹਨੂੰ ਸਹੀ ਤਰ੍ਹਾਂ ਉਹਨੂੰ ਪ੍ਰੋਸੈਸ ਨੂੰ ਫੋਲੋ ਕਰਕੇ ਆਪਾਂ ਚੀਜ਼ 'ਚੋਂ ਬਾਹਰ ਆ ਸਕਦੇ ਹਾਂ। ਵੀ ਆਪਾਂ ਇਗਨੋਰ ਕਰ ਦਿੰਦੇ ਕਿ ਕੋਈ ਸਾਡਾ, ਕਿਉਂਕਿ ਆਪਾਂ ਉਸ ਸਿਸਟਮ 'ਚੋਂ ਆਏ ਕਿ ਜਿੱਥੇ ਕਿਸੇ ਦੇ ਪੈਸੇ ਦੇਣੇ ਤੇ ਉਹ ਡਾਂਗ ਲੈ ਕੇ ਆਏ ਨੇ ਘਰ ਦੇ ਬਾਹਰ, ਤੇ ਹੁਣ ਡਾਂਗ ਤੋਂ ਕੋਈ ਡਾਂਗ ਲੈ ਕੇ ਨਹੀਂ ਆਉਂਦਾ, ਪਰ ਜੋ ਕਰਦੇ ਨੇ ਡਾਂਗ ਤੋਂ ਵੀ ਜ਼ਿਆਦਾ ਥੋੜਾ ਲੀਥਲ ਹੈ। ਓਵਰਆਲ ਤੁਹਾਡਾ ਸਾਰਾ ਫਾਈਨੈਂਸ਼ੀਅਲ ਜਿਹੜਾ ਫਿਊਚਰ ਹੈ ਉਹਨੂੰ ਸਕ ਅਪ ਕਰ ਲੈਂਦੇ ਨੇ। ਅੱਛਾ, ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਨਿਰਮਲ ਮਾਨ ਜੀ 2024 ਦੀ ਕ੍ਰੈਡਿਟ ਕਾਰਡ ਡੈਟ ਨੂੰ ਲੈ ਕੇ, ਜਿੱਦਾਂ ਦੱਸਿਆ ਵੀ ਇਸ ਮੌਕੇ 1.27 ਆ
2024 ਦੇ ਵਿੱਚ 1.2 ਟ੍ਰਿਲੀਅਨ ਤੋਂ ਤੱਕ ਜਿਹੜਾ ਹੋ ਗਿਆ ਸੀ। ਐਵਰੇਜ APR 25.2% ਸੀ। 2024 ਦੀ ਇਹ ਰਿਪੋਰਟ ਆ। ਲੋਕਾਂ ਨੇ $160 ਬਿਲੀਅਨ ਬੀ ਵਿਦ ਬॉय ਵਾਲਾ ਬਿਲੀਅਨ ਸਿਰਫ ਇੰਟਰਸਟ 'ਚ ਪੇ ਕੀਤਾ। $160 ਬਿਲੀਅਨ ਜਿਹੜਾ ਉਹ ਇੰਟਰਸਟ ਦੇ ਵਿੱਚ ਪੇ ਕੀਤਾ ਹੈ। 2022 ਦੇ ਵਿੱਚ ਇਹੀ ਆંકੜਾ 105 ਸੀਗਾ। ਸੋ 55 ਬਿਲੀਅਨ ਐਕਸਟਰਾ ਜਿਹੜਾ ਲੋਕਾਂ ਨੇ ਇੰਟਰਸਟ ਦੇ ਵਿੱਚ ਪੇ ਕੀਤਾ। ਸੋ ਇੱਥੋਂ ਇਹ ਸਾਫ਼ ਪਤਾ ਲੱਗ ਰਿਹਾ ਆ ਵੀ ਲੋਕ ਪੇਮੈਂਟਸ ਜਿਹੜੀਆਂ ਪੂਰੀਆਂ ਨਹੀਂ ਦੇ ਰਹੇ, ਡੈਲੀਕੁਐਂਟ ਹੋ ਚੁੱਕੇ ਆ, ਤੇ ਇਹ ਇੰਟਰਸਟ ਵਾਲਾ ਆંકੜਾ ਹੈ ਲਗਾਤਾਰ ਵੱਧਦਾ ਜਾਣਾ ਆ। ਤੇ ਜਿੱਦਾਂ ਤੁਸੀਂ ਅਕਸਰ ਦੱਸਦੇ ਹੁੰਦੇ ਆ, ਕ੍ਰੈਡਿਟ ਕਾਰਡ ਦੀ ਜਿਹੜੀ ਰਿਪੋਰਟ ਦੇ ਵਿੱਚ ਆਪਣੀ ਜਿਹੜੀ ਤੁਹਾਡਾ ਆਉਂਦੀ ਆ, ਚਿੱਠੀ ਆਉਂਦੀ, ਬਿੱਲ ਆਉਂਦਾ, ਉਹਦੇ ਵਿੱਚ ਦੇਖਿਓ ਵੀ ਕਿੰਨੇ ਸਾਲ ਲੱਗਣੇ ਆ ਜੇ ਤੁਸੀਂ ਮਿਨੀਮਮ ਪੇਮੈਂਟਾਂ ਕਰ ਕਰਕੇ ਜੇ ਉਹ ਕਰਨਾ ਆ, ਤੇ ਇਹ ਆંકੜਾ ਵੱਧਦਾ ਜਾਣਾ ਆ। ਤੇ ਇਹ ਵੈਰੀ ਡੇਂਜਰਸ ਸਿਚੁਏਸ਼ਨ। ਬਿਲਕੁਲ ਜੀ। ਆਪਾਂ ਜਦੋਂ ਹੁਣ ਤੁਸੀਂ ਪੰਜਾਬ ਚੱਲ ਜਾਓ, ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਮੋਸਟਲੀ ਆਪਣਾ ਜ਼ਿਮੀਂਦਾਰਾਂ ਦੇ ਵਿੱਚ ਆੜਤੀਆਂ ਕੋਲ ਪੈਸੇ ਫੜ ਲੈਂਦੇ ਹੁਣ ਪਹਿਲਾਂ, ਤੇ ਆਪਣੇ ਜ਼ਿਮੀਂਦਾਰ ਭਰਾ ਅਗੇ ਦੇ ਵਿਆਜ ਕਰਦੇ ਸੀ ਦਿਨ ਦਾ ਇੱਕ 100 ਨੂੰ ਸੈਂਕੜੇ ਨੂੰ 2 ਰੁਪਏ। ਤਾਂ ਐਕਚੁਅਲੀ ਜੇ ਆਪਾਂ ਗੱਲ ਕਰੀਏ, ਜੇ ਇਸ ਟਾਈਮ ਜੇ ਤੁਸੀਂ 25% ਕੀਤੀ ਹੈ, ਵਿਚ ਇਜ਼ ਸਲਾਈਟਲੀ ਓਵਰ 24%, ਉਸ 100 ਰੁਪਏ ਨੂੰ 2 ਰੁਪਏ, ਸੈਂਕੜੇ ਪਿੱਛੇ 2 ਰੁਪਏ, ਜਾਂ ਜੇ 36-37% ਹੋ ਗਏ ਤਾਂ ਸੈਂਕੜੇ ਪਿੱਛੇ 3 ਰੁਪਏ। ਸੋ ਉਹ ਜਿਹੜਾ ਲਾਲਿਆਂ ਦਾ ਵਿਆਜ ਹੁੰਦਾ ਸੀ ਉਸ ਜ਼ਮਾਨੇ ਦੇ ਵਿੱਚ, ਉਸ ਵਿਆਜ ਤੇ ਅਸੀਂ ਪੇ ਕਰਦੇ ਪਏ ਹਾਂ, ਔਰ ਸਾਨੂੰ ਫੀਲ ਨਹੀਂ ਹੋਣ ਦਿੰਦਾ, ਬਿਕੋਜ਼ ਸਿਸਟਮ ਨੂੰ ਬਹੁਤ ਤਰੀਕੇ ਨਾਲ ਮੈਚਿਓਰ ਔਰ ਬੜੇ ਸੋਫਿਸਟੀਕੇਟਡ ਤਰੀਕੇ ਨਾਲ ਦੇ ਪਿੱਛੇ ਬੜੇ ਇੰਟੈਲੈਕਚੁਅਲ ਇਕਨੋਮਿਕਸ ਜਿਹੜੇ ਲੱਗੇ ਨੇ, ਜਿਨ੍ਹਾਂ ਨੇ ਸਿਸਟਮ ਨੂੰ ਡਿਜ਼ਾਈਨ ਕੀਤਾ ਕਿ ਲੋਕਾਂ ਨੂੰ ਫੀਲ ਨਾ ਹੋਏ। ਜਿੱਦਾਂ ਆਪਾਂ ਗੈਂਬਲਿੰਗ ਕਰਨ ਜਾਂਦੇ ਆ, ਤਾਂ ਤੁਸੀਂ ਪੈਸੇ ਨਾਲ ਨਹੀਂ ਗੈਂਬਲਿੰਗ ਕਰਦੇ, ਤੇ ਚਿਪ ਨਾ ਕਰਦੇ, ਤੁਹਾਨੂੰ ਫਿਰ ਗੈਂਬਲਿੰਗ ਕਰਨ ਲੱਗਿਆ ਉਹ ਨਹੀਂ ਹੁੰਦਾ। ਉਹ ਸੇਮ ਚੀਜ਼ ਆ, ਤੁਹਾਨੂੰ ਮਿਨੀਮਮ ਪੇਮੈਂਟ ਦਿੰਦੇ ਐਂਗਜ਼ਾਇਟੀ ਨਹੀਂ ਹੁੰਦੀ, ਪਰ ਤੁਹਾਡਾ ਜਿਹੜਾ ਆਪਣਾ ਫਾਈਨੈਂਸ਼ੀਅਲ ਫਿਊਚਰ ਹੈ ਉਹ ਉੱਥੇ ਖਰਾਬ ਹੋ ਜਾਂਦਾ। ਕਈ ਵਾਰ ਆਦਾ ਕਿ ਕੋਈ ਗੱਲ ਨਹੀਂ, ਜੇ ਨਿਆਣੇ ਮੇਰੇ ਛੋਟੇ ਨੇ ਤੇ ਹੋਰ 2-4 ਸਾਲ 5 ਸਾਲ 'ਚ ਮੈਂ ਪੇ ਆਫ ਕਰ ਦਾਂਗਾ। ਐਸੇ ਸਾਡੇ ਜਿੱਦਾਂ ਦੀ ਗੱਲ ਕੀਤੀ, ਐਸੇ ਕਸਟਮਰ ਨੇ ਜਿਹੜੇ 8-8 9-9 ਸਾਲ ਤੱਕ ਉਹਨਾਂ ਨੇ ਮਿਨੀਮਮ ਪੇਮੈਂਟਾਂ ਕੀਤੀਆਂ ਔਰ ਵਾਪਸ ਆਏ ਨੇ। ਜੇ ਉਹਨਾਂ ਦਾ $28,000 ਕਰਜ਼ਾ ਸੀ ਜਾਂ 60,000 ਕਰਜ਼ਾ ਸੀ, ਉਹਦੇ ਬਾਅਦ ਜੋ 60 ਦਾ 65 ਹੋ ਗਿਆ, ਕਿਸੇ ਦਾ 60 ਦਾ 55 ਨਹੀਂ ਹੋਇਆ, ਕਿਉਂਕਿ ਉਹ ਮਿਨੀਮਮ ਪੇਮੈਂਟ ਜਿਹੜੀ ਆ ਆਲਮੋਸਟ ਜਿਹੜਾ ਤੁਹਾਡਾ ਸਿਰ ਤੇ ਸਿਰ ਵਿਆਜ ਹੀ ਲੈਂਦੀ ਹੈ। ਔਰ ਜਿਹੜਾ ਕ੍ਰੈਡਿਟ ਕਾਰਡ ਕੰਪਨੀ ਹੈ, ਉਹਨਾਂ ਦੇ ਜਿਹੜੇ ਪੈਸੇ ਨੇ ਉਹ ਤਕਰੀਬਨ 2-4 ਸਾਲ ਜਿਹੜੇ ਉਹਨਾਂ ਦਾ ਮੂਲ ਆ ਪੂਰਾ ਹੋ ਜਾਂਦਾ। ਉਹਦੇ ਬਾਅਦ ਸਿਰਫ ਉਹ ਆਪਣਾ ਜਿਹੜਾ ਸਿਸਟਮ ਨੇ ਸੈਟਅਪ ਕੀਤਾ ਹੋਇਆ, ਉਹਦੇ ਚ ਸਾਰਾ ਸਿਰਫ ਉਹ ਪੈਸੇ ਹੀ ਖਾ ਰਹੇ ਨੇ। ਹੁਣ ਇਹ ਤਾਂ ਫਿਰ ਨਿਰਮਲ ਮਾਨ ਜੀ ਇੱਕ ਹਿਸਾਬ ਨਾਲ ਪ੍ਰੈਡੇਟੋਰੀ ਤੇ ਫਰਾਡੂਲੈਂਟ ਸਕੀਮਾਂ ਹੀ ਆ ਇਹ। ਮਤਲਬ ਲੋਕਾਂ ਨੂੰ, ਮਤਲਬ ਜਿੱਦਾਂ ਤੁਸੀਂ ਕਹਿੰਦੇ, ਬੜੇ ਸੋਫਿਸਟੀਕੇਟਡ ਤਰੀਕੇ ਦੇ ਨਾਲ ਵੀ ਜਿਹੜਾ ਬੰਦਾ ਆਲਰੇਡੀ ਪੇਮੈਂਟ ਨਹੀਂ ਦੇ ਪਾ ਰਿਹਾ, ਤੁਸੀਂ ਉਹਨੂੰ ਨਵੇਂ ਕ੍ਰੈਡਿਟ ਕਾਰਡ ਖੋਲ ਕੇ ਦੇਈ ਜਾ ਰਹੇ ਹੋ ਵੀ ਉਹ ਆਲਰੇਡੀ ਪੁਰਾਣੇ ਤਾਂ ਦੇ ਨਹੀਂ ਸਕਦਾ, ਤੁਸੀਂ ਉਹਨੂੰ ਹੋਰ ਦੇ ਰਹੇ ਹੋ ਵੀ ਹੋਰ ਇਹਨੂੰ ਕਰਜ਼ੇ ਦੇ ਵਿੱਚ ਡੁਬਾ ਦਈਏ ਵੀ ਇਹ ਬੰਦਾ ਸਾਹਬ ਨਾ ਲੈ ਸਕੇ। ਵੀ ਇਹ ਤੋਂ ਬਚਾਉਣ ਲਈ ਆਈ ਥਿੰਕ ਇੱਕ ਸੰਸਥਾ ਸੀਗੀ CFBP, ਉਹਦਾ ਤਾਂ ਮਲੀਆ ਮੇਟ ਕਰਤਾ। ਬਿਲਕੁਲ ਉਹ ਕੰਡਾ ਡੰਡਾ ਹੀ ਹਰ ਕਿਤੇ ਉੱਤੇ, ਜਿੱਦਾਂ ਸਿਸਟਮ ਜਿਹੜਾ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਟ ਦੇ ਉੱਤੇ, ਜਿਹੜਾ ਵੀ ਕਿਸੇ ਤਰ੍ਹਾਂ ਦੇ ਫਾਈਨੈਂਸ, ਚਾਹੇ ਬੈਂਕਸ ਹਨ, ਚਾਹੇ ਸਾਡੇ ਵਰਗੇ ਡੈਟ ਸੈਟਲਮੈਂਟ ਕੰਪਨੀਆਂ ਹਨ, ਚਾਹੇ ਕੋਈ ਮੌਰਗੇਜ ਲੈਂਡਰ ਹਨ, ਕੋਈ ਵੀ ਉਹ 'ਚ ਗਲਤ ਕਰਦਾ ਸੀ, ਉਹਨਾਂ ਦੇ ਪੂਰਾ ਕੁੰਡਾ ਡੰਡਾ ਸੀ ਜਿਹਦੇ ਉਹਨੂੰ ਰੈਗੂਲੇਟਰੀ ਕਰਦੀ ਸੀ। ਔਰ ਉਹਨਾਂ ਨੂੰ ਬਿਲਕੁਲ ਉਹਨੂੰ ਖਤਮ ਹੀ ਕਰਤਾ, ਵੈਨਮਲੈਸ, ਮਤਲਬ ਸਿਰਫ ਜਸਟ ਫॉर ਨੇਮ ਸੇਕ ਰਹਿ ਗਈ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਟਾਈਮ ਕੰਜ਼ਿਊਮਰ ਦੀ ਪ੍ਰੋਟੈਕਸ਼ਨ ਕੋਈ ਨਹੀਂ ਹੈਗੀ। ਕੰਜ਼ਿਊਮਰ ਦੀ ਪ੍ਰੋਟੈਕਸ਼ਨ ਸਿਰਫ ਉਹਨਾਂ ਦੀ ਆਪਣੀ ਸੋਚ, ਆਪਣੀ ਸਮਝ ਉਹੀ ਹੈਗੀ ਜੀ, ਆਪ ਸਮਝ ਕੇ ਆਪ ਸਹੀ ਤਰੀਕਾ ਲੈ ਕੇ ਗਾਂਹ ਚੱਲਣ। ਔਰ ਜਦੋਂ ਆਪਾਂ ਡੈਟ ਸੈਟਲਮੈਂਟ ਦੀ ਗੱਲ ਕਰਦੇ ਹਾਂ, ਟੋਟਲ ਲੀਗਲ ਵੇ ਹੈ। ਇਹਦੇ ਜੇ ਨਹੀਂ ਕਿ ਤੁਸੀਂ ਕੋਈ ਵੀ ਔਰ ਜਿੰਨੇ ਵੀ ਸਾਡੇ ਕਲਾਇੰਟ ਨੇ, ਜਿੱਥੇ ਵੀ ਥਰੂ ਆਊਟ ਜਿੱਥੇ ਵੀ ਕੰਟਰੀ ਆਪਾਂ ਕਰਦੇ ਹਾਂ, ਐਵਰੀ ਸਿੰਗਲ ਕੰਟਰੈਕਟ ਇਜ਼ ਲਾਇਰ ਬੇਸਡ। ਤੁਹਾਡੇ ਵਾਸਤੇ ਲਾਇਰ ਜਿਹੜੇ ਨੇ ਉਹ ਅਸੀਂ ਪਾਵਰ ਅਟਾਰਨੀ ਲੈਂਦੇ ਹਾਂ, ਔਰ ਲਾਇਰ ਜਿਹੜੇ ਨੇ ਤੁਹਾਡੇ ਬਿਹਾਫ ਤੇ ਨੈਗੋਸ਼ੀਏਟ ਕਰਦੇ ਨੇ। ਔਰ ਵਿਦਿਨ ਜਿਹੜਾ ਵੀ ਤੁਹਾਡਾ ਸਿਸਟਮ ਹੈਗਾ, ਜਿੰਨਾ ਤੁਹਾਡੇ ਪੇ ਆਫ ਤੁਸੀਂ ਪ੍ਰੋਗਰਾਮ ਪੇ ਕਰਦੇ, ਭਾਵੇਂ ਸਾਲ ਦਾ ਤੇ ਭਾਵੇਂ 4 ਸਾਲ ਦਾ, ਜਿਹੜਾ ਤੁਸੀਂ ਪੇ ਕਰਦੇ ਹੋ, ਉਹਦੇ ਵਿੱਚ ਤੁਹਾਡੀ ਸਾਰੀ ਪੇਮੈਂਟ ਪੇ ਹੁੰਦੀ ਹੈ। ਔਰ ਵਨਸ ਯੂ ਡਨ, ਤੁਸੀਂ ਆਪਣੀ ਕ੍ਰੈਡਿਟ ਰਿਪੋਰਟ ਰਨ ਕਰਕੇ ਦੇਖ ਸਕਦੇ ਹੋ ਕਿ ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਹੈ ਉਹ ਪੇ ਹੋ ਗਿਆ, ਔਰ ਉਹਦੇ ਉੱਤੇ ਤੁਹਾਡੇ ਜਿਹੜੇ ਓਵਰਆਲ, ਚਾਹੇ ਉਹਦੇ ਕੋਈ ਬੈਂਕਰਪਸੀ ਨਹੀਂ ਹੈਗੀ, ਔਰ ਜਿਹੜਾ ਤੁਹਾਡਾ ਆਊਟਸਟੈਂਡਿੰਗ ਬੈਲੈਂਸ ਸੀ ਉਹ ਤੇ ਜ਼ੀਰੋ ਆ ਜਾਂਦਾ। ਮਤਲਬ ਕਿ ਯੂ ਡੋਂਟ ਓ ਦੈਟ ਮਨੀ ਟੂ ਐਨੀਵਨ। तो जितने ਤੁਹਾਡੀ ਡੈਟ ਟੂ ਇਨਕਮ ਰੇਸ਼ੀਓ ਇੰਪਰੂਵ ਹੁੰਦੀ ਹੈ, ਸੋ ਯੂਰ ਕ੍ਰੈਡਿਟ ਸਕੋਰ ਜਿਹੜਾ ਦੁਬਾਰਾ ਇੰਪਰੂਵ ਹੁੰਦਾ, ਔਰ ਲੌਂਗ ਰਨ ਦੇ ਵਿੱਚ ਯੂ ਕੈਨ ਗੋ ਬੈਕ ਇਨ ਦਾ ਮਾਰਕੀਟ, ਤੇ ਹੋਰ ਤੁਸੀਂ ਆਪਣੀ ਇਨਕਮ ਜਿਹੜੀ ਹੈ, ਜਾਂ ਤੁਸੀਂ ਬੋਰੋ ਕਰਨੇ ਨੇ ਪੈਸੇ ਐਟ ਬੈਟਰ ਇੰਟਰਸਟ, ਜੋ ਵੀ ਕਰਨਾ ਤੁਸੀਂ ਉਹ ਤੁਸੀਂ ਕਰ ਸਕਦੇ ਹੋ। ਅੱਛਾ ਨਿਰਮਲ ਮਾਨ ਜੀ, ਇਹ ਦੱਸਿਓ ਵੀ ਮੌਜੂਦਾ ਇਕਨੋਮਿਕ ਕ੍ਰਾਈਸਿਸ ਨੂੰ ਦੇਖਦੇ ਹੋਏ ਕੀ ਜਿਹੜੇ ਕ੍ਰੈਡੀਟਰਸ ਆ ਉਹ ਹੁਣ ਨੈਗੋਸ਼ੀਏਟ ਜ਼ਿਆਦਾ ਕਰ ਰਹੇ ਆ?
ਕੀ ਉਹ ਡੈਟ ਸੈਟਲ ਜ਼ਿਆਦਾ ਜਿਹੜਾ ਉਹ ਕਰ ਰਹੇ ਆ, ਕੀ ਉਹਨਾਂ ਦਾ ਪ੍ਰੀਵੀਅਸ ਈਅਰਸ ਦੇ ਨਾਲੋਂ ਕਿਦਾਂ ਦਾ ਰੈਕਡ ਜਿਹੜਾ ਉਹ ਲੱਗ ਰਿਹਾ ਆ, ਵੀ ਉਹਨਾਂ ਨੂੰ ਇਹ ਹੈਗਾ ਵੀ ਚਲੋ ਕੁਛ ਹੀ ਮਿਲ ਜਾਵੇ? ਬਿਲਕੁਲ ਬਿਲਕੁਲ, ਕਿਉਂਕਿ ਐਗਰੈਸਿਵ ਵੀ ਬਹੁਤ ਹੋਏ ਨੇ। ਇਟ ਡਿਪੈਂਡਸ ਕਿ ਕਿਤੇ ਐਗਰੈਸਿਵ ਨੇ, ਕਿਤੇ ਥੋੜੇ ਲੀਨੀਅੰਟ ਨੇ। ਪਰ ਜਦੋਂ ਅਸੀਂ ਕੇਸ ਲੈ ਕੇ ਜਾਂਦੇ ਹਾਂ ਤਾਂ ਥੋੜਾ ਜਿਹਾ ਅਪਰੋਚ ਡਿਫਰੈਂਟ ਹੁੰਦੀ ਹੈ, ਕਿਉਂਕਿ ਸਾਡਾ ਅਪਰੋਚ ਇਹ ਹੁੰਦੀ ਹੈ ਕਿ ਅਸੀਂ ਇੱਕ ਲਾਇਰ ਲਾਅ ਫਰਮ ਜਾ ਕੇ ਰਿਪਰੈਜ਼ੈਂਟ ਕਰਦੀ ਹੈ, ਉਹਨਾਂ ਨੂੰ ਇੱਕ ਪੂਰਾ ਪ੍ਰਪੋਜ਼ਲ ਦਿੰਦੀ ਹੈ ਕਿ ਆਹ ਸਾਡਾ ਕਲਾਇੰਟ ਹੈ, ਇਹਨਾਂ ਦੀ ਆਹ ਫਾਈਨੈਂਸ਼ੀਅਲ ਹਾਰਡਸ਼ਿਪ ਹੀ, ਦਿਸ ਇਜ਼ ਦ ਰੀਜ਼ਨ ਦੇ ਕੈਨ ਨਾਟ ਮੇਕ ਦ ਪੇਮੈਂਟ। ਚਾਹੇ ਉਹਨਾਂ ਦੀ ਤੁਹਾਡੇ ਕ੍ਰੈਡਿਟ ਕਾਰਡ ਦਾ ਡੈਟ ਹੈ, ਚਾਹੇ ਤੁਹਾਡਾ ਕੋਈ ਇਕਵਿਪਮੈਂਟ ਹੈ ਉਹਦੇ 'ਚ ਤੁਸੀਂ ਡਿਲਿਕੁਇੰਟ ਹੋ ਗਏ ਹੋ। ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਕਿ ਐਸੇ ਸਿਨੈਰੀਓ ਵੀ ਆਏ ਨੇ ਕਿ ਜਿੱਥੇ ਹੁਣ ਲੋਕੀ ਉਹ ਕੰਪਨੀਆਂ ਨੇ, ਜਿੱਦਾਂ ਟਰੈਕਟਰ ਟ੍ਰੇਲਰ ਹੈ, ਉਹ ਵਾਪਸ ਵੀ ਨਹੀਂ ਲੈ ਕੇ ਜਾਂਦੇ, ਤੇ ਉਹ ਕਹਿੰਦੇ ਕਿ ਤੁਸੀਂ ਰੱਖ ਲਓ, ਤਾਂ ਅਸੀਂ ਫਿਰ ਵੀ ਨੈਗੋਸ਼ੀਏਟ ਕਰਨ ਨੂੰ ਤਿਆਰ ਹੈਗੇ ਹਾਂ। ਸੋ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਬੈਟਰ ਹੋਇਆ, ਪਰ ਓਵਰਆਲ ਜਿਹੜਾ ਜੇ ਆਪਾਂ ਗੱਲ ਕਰੀਏ, ਜੇ ਆਪਾਂ ਇਸ ਚੀਜ਼ ਨੂੰ ਸਹੀ ਤਰ੍ਹਾਂ ਅਪਰੋਚ ਨਾ ਕਰੀਏ ਔਰ ਜੇ ਆਪਾਂ ਇਹਦੇ 'ਚ ਕਿਤੇ ਥੋੜ੍ਹੀ ਅਣਗਹਿਲੀ ਕਰ ਦਈਏ ਤਾਂ ਇਹਦਾ ਨੁਕਸਾਨ ਵੀ ਹੋ ਜਾਂਦਾ। ਕਈ ਵਾਰ ਐਸੇ ਕੇਸ ਵੀ ਹੁੰਦੇ ਨੇ ਕਿ ਕਈ ਵਾਰ ਕ੍ਰੈਡੀਟਰ ਨੇ ਜਿਹੜੇ ਉਹ ਕਸਟਮਰ ਨੂੰ ਕਾਲ ਕਰਦੇ ਨੇ ਔਰ ਕਹਿੰਦੇ ਨੇ ਜੀ ਕੋਈ ਗੱਲ ਨਹੀਂ, ਕਿਉਂਕਿ ਜਿਹੜੇ ਕਲੈਕਸ਼ਨ ਕੰਪਨੀਆਂ ਨੇ ਨਾ, ਇਹ ਬੜੀਆਂ ਇਹ ਜਿਹੜੇ ਉਹ ਇੱਕ ਤਰ੍ਹਾਂ ਦੀ, ਜੇ ਮੈਂ ਥੋੜ੍ਹੀ ਨਾ ਬੜੀ ਐਥੀਕਲੀ ਫੋਲੋ ਨਹੀਂ ਕਰਦੇ ਰੂਲ, ਥੋੜ੍ਹੇ ਬਦਮਾਸ਼ੀ ਨਾਲ ਗੱਲ ਕਰਦੇ ਨੇ, ਅਗਲੇ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹੜਾ ਕਿ ਇਲੀਗਲ ਹੈ। ਸੋ ਕਈ ਵਾਰ ਕੀ ਹੁੰਦਾ ਕਿ ਉੱਥੇ ਜਿਹੜਾ ਨਾ FDCPA ਫੇਅਰ ਡੈਟ ਕਲੈਕਸ਼ਨ ਪ੍ਰੈਕਟਿਸ ਐਕਟ ਹੈ, ਜਿਹਦੇ ਵਿੱਚ ਤੁਹਾਡਾ ਜਿਹੜਾ ਡੈਟ ਕਲੈਕਸ਼ਨ ਕਰਨ ਦੇ ਜਿਹੜੇ ਤਰੀਕੇ ਨੇ ਉਹਨੂੰ ਮੋਨੀਟਰ ਕੀਤਾ ਜਾਂਦਾ। ਜੇ ਉਹਦੇ 'ਚ ਕੋਈ ਗਲਤ ਗੱਲ ਕਰਦੇ ਨੇ ਉਹ, ਮੰਨ ਲਓ ਕਿ ਮੈਂ ਤੁਹਾਨੂੰ ਫॉर ਐਗਜ਼ਾਮਪਲ ਡਿਪੈਂਡਿੰਗ ਔਨ ਸਟੇਟਸ ਬੜੇ ਲੰਮੇ ਚੌੜੇ ਰੈਗੂਲੇਸ਼ਨ ਇੱਕ ਦੋ ਗੱਲ ਕਰਦਾ। ਮੰਨ ਲਓ ਕਿ ਮੈਂ ਤੁਹਾਨੂੰ ਸਵੇਰੇ 8 ਵਜੇ ਤੋਂ ਪਹਿਲਾਂ ਕਾਲ ਕਰ ਦਿੱਤੀ, ਜਾਂ ਤੁਹਾਡੇ ਆਫਿਸ 'ਚ ਕਾਲ ਕਰਕੇ ਮੈਂ ਕਹਿ ਦਾਂ ਕਿ ਹਾਂਜੀ ਰਾਜਕਰਨ ਨੇ ਮੇਰਾ ਡੈਟ ਦੇਣਾ, ਸੋ ਦੈਟ ਇਜ਼ ਅ ਵਾਇਲੇਸ਼ਨ। ਜੇ ਇੱਦਾਂ ਦੀ ਬਹੁਤ ਸਾਰੀਆਂ ਵਾਇਲੇਸ਼ਨ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਕਸਟਮਰ ਨੂੰ ਕਹਿੰਦੇ ਹਾਂ ਕਿ ਤੁਸੀਂ ਮੋਨੀਟਰ ਕਰੋ, ਔਰ ਇਹ ਕਈ ਵਾਰੀ ਹੁੰਦਾ ਕਿ ਤੁਸੀਂ ਪੈਸੇ ਦੇਣੇ ਹਨ, ਦੇਣ ਦੇ ਬਜਾਏ ਆਪਾਂ ਉਹਨਾਂ ਕੋਲ ਵਾਪਸ ਲੈ ਲੈਂਦੇ ਹਾਂ। ਸੋ ਇਹ ਨਹੀਂ 100% ਪੈਸੇ ਸੈਟਲ ਹੁੰਦੇ, ਕਈ ਵਾਰ ਤੁਹਾਨੂੰ ਉਲਟੇ ਪੈਸੇ ਮਿਲ ਵੀ ਜਾਂਦੇ ਨੇ। ਸੋ ਇਹਨਾਂ ਚੀਜ਼ਾਂ ਦਾ ਵੀ ਆਪਾਂ ਬੜਾ ਧਿਆਨ ਰੱਖਦੇ ਹਾਂ, ਪਰ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਕਸਿਮਮ ਜਿੰਨੇ ਕੁ ਵੱਧ ਤੋਂ ਵੱਧ ਪੈਸੇ ਆਪਾਂ ਉਹਨਾਂ ਕੋਲ ਕਢਾ ਸਕੀਏ ਉਹ ਕਢਾਈਏ। ਸੋ ਜਦੋਂ ਕੋਈ ਵੀ ਸਾਡਾ ਕਸਟਮਰ ਸਾਡੇ ਕੋਲ ਆਉਂਦਾ ਹੋਊਗਾ ਡੈਟ ਨਾਲ ਰਿਲੀਫ ਨਾਲ ਸਾਈਨ ਅਪ ਕਰਦਾ, ਸੋ ਸਾਡਾ ਪਹਿਲਾ ਇਹੀ ਮਕਸਦ ਹੁੰਦਾ ਕਿ ਕਸਟਮਰ ਨੂੰ ਜਿਹੜੀ ਕਾਲਾਂ ਨੇ ਉਹ ਬਿਲਕੁਲ ਬੰਦ ਹੋ ਜਾਣ, ਔਰ ਉਹਨਾਂ ਨੂੰ ਥ੍ਰੈਟਨ ਉਹ ਕੋਸ਼ਿਸ਼ ਕਰਦੇ ਨੇ, ਕਿਉਂਕਿ ਲੀਗਲੀ ਉਹ ਕਾਲ ਕਰ ਸਕਦੇ ਨੇ, ਬਿਕੋਜ਼ ਪੈਸੇ ਜਿਹੜਾ ਕਸਟਮਰ ਉਹਨਾਂ ਨੂੰ ਉਹ ਕਰਦਾ। ਪਰ ਐਜ਼ ਅ ਅਟਰਨੀ ਵਨਸ ਯੂ ਸਾਈਨ ਅਪ ਐਂਡ ਵੀ ਹੈਵ ਦ PO ਪਾਵਰ ਆਫ ਅਟਰਨੀ, ਤੇ ਉਹਨਾਂ ਦੀ ਜਿਹੜੀ ਸਿਰਦਰਦੀ ਆ ਔਰ ਜਿਹੜਾ ਉਹਨਾਂ ਦਾ ਜਿਹੜਾ ਫਰਸਟ੍ਰੇਸ਼ਨ ਆ, ਜਿਹੜੀ ਉਹਨਾਂ ਦੀ ਕਲੈਕਸ਼ਨ ਐਫਰਟ ਆ, ਉਹ ਖਤਮ ਹੋ ਜਾਂਦੀਆਂ ਨੇ। ਤੇ ਆਫਕੋਰਸ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੈਕਸਿਮਮ ਬੈਟਰ ਜਿਹੜੀ ਹੈ ਸੈਟਲਮੈਂਟ ਲੈ ਕੇ ਦੇ। ਤਾਂ ਹੀ ਆਪਾਂ ਕਹਿੰਦੇ ਕਿ ਔਨ ਐਵਰੇਜ ਅੱਧਾ ਜਾਂ ਅੱਧੇ ਤੋਂ ਵੱਧ ਜਿਹੜੇ ਪੈਸੇ ਉਹ ਆਪਾਂ ਬਚਾ ਕੇ ਦਿੰਦੇ ਹਾਂ। ਔਰ ਗੱਲ ਪੈਸੇ ਬਚਾਉਣ ਦੀ ਨਹੀਂ ਹੁੰਦੀ, ਇਟਸ ਨਾਟ ਇਨਵੈਸਟਮੈਂਟ ਪ੍ਰੋਗਰਾਮ ਕਿ ਆਪਾਂ ਕਿੰਨੇ ਪੈਸੇ ਬਣਾ ਲਏ ਔਰ ਕਿੰਨੇ ਪੈਸੇ ਕਮਾ ਲਏ ਇਸ ਪ੍ਰੋਗਰਾਮ ਵਿੱਚੋਂ। ਪ੍ਰੋਬਲਮ ਇਹ ਹੈ ਕਿ ਆਪਾਂ ਜਿਹੜਾ ਕਰਜ਼ਾ ਪਿਛਲੇ ਅਗਲੇ 25 30 40 80 ਸਾਲ 'ਚ ਨਹੀਂ ਪੇ ਕਰ ਸਕਣਾ ਸੀ, ਆਪਾਂ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ ਪੇ ਕਰਕੇ ਆਪਣੀ ਲਾਈਫ ਦੁਬਾਰਾ ਕੰਟੀਨਿਊ ਕਰ ਸਕਦੇ ਹਾਂ। ਨੰਬਰ ਦੱਸ ਦਿਓ ਇੱਕ ਵਾਰੀ ਨਿਰਮਲ ਜੀ। ਇਹ ਨੰਬਰ ਹੈ 888 9914 888-888-9914, ਔਰ ਵੈਬਸਾਈਟ ਹੈ ਸਾਡੀ ura.org OORAA.org। ਔਰ ਬੜੀ ਇੰਪੋਰਟੈਂਟ ਗੱਲ ਮੈਂ ਇਹ ਕਹਾਂਗਾ ਕਿ ਕੋਈ ਵੀ ਸਾਡਾ ਵੀਰ ਭੈਣ ਭਰਾ ਜਦੋਂ ਕਾਲ ਕਰਦਾ, ਇਟਸ 100% ਕੌਨਫੀਡੈਂਸ਼ੀਅਲ, ਬਿਕੋਜ਼ ਬੜੀ ਛੋਟੀ ਜਿਹੀ ਕਮਿਊਨਿਟੀ ਹੈ। ਕਈ ਵਾਰ ਸਾਨੂੰ ਕਈ ਕਸਟਮਰ ਜਿਹੜੇ ਇੱਕ ਦੂਜੇ ਦਾ ਨਾਮ ਹੀ ਰੈਫਰ ਕਰਦੇ ਕਿ ਮੇਰੇ ਫਰੈਂਡ ਨੇ ਕਾਲ ਕਰੇਗਾ। ਸੋ ਔਰ ਕਈ ਵਾਰ ਕੋਸ਼ਿਸ਼ ਵੀ ਕਰਦੇ ਕਿ ਹਾਂਜੀ ਭਾਜੀ ਉਹਨਾਂ ਦਾ ਕਿੰਨਾ ਡੈਟ ਹੈ। ਸੋ ਅਸੀਂ ਕੋਈ ਵੀ ਤੁਹਾਡੀ ਇਨਫੋਰਮੇਸ਼ਨ ਕਿੰਨਾ ਹੈ ਕੋਈ ਦੇ ਵੀ ਡਿਸਕਲੋਜ਼ ਨਹੀਂ ਕਰਦੇ। ਸੋ ਫਰਮ ਬਿਗਨਿੰਗ ਟੂ ਐਂਡ ਐਵਰੀਥਿੰਗ ਇਜ਼ ਕੌਨਫੀਡੈਂਸ਼ੀਅਲ, ਐਵਰੀਥਿੰਗ ਇਜ਼ ਲਾਇਰ ਬੇਸਡ। ਸੋ ਔਰ ਕੋਸ਼ਿਸ਼ ਇਹ ਹੈ ਜੇ ਤੁਹਾਡਾ ਕੋਈ ਵੱਡਾ ਉਹਦੇ ਵਿੱਚ ਕੋਈ ਲੀਗਲ ਇਸ਼ੂ ਆ ਜਾਂਦਾ ਵਾਈਲ ਯੂ ਇਨ ਪ੍ਰੋਗਰਾਮ, ਸੋ ਦੇਅਰ ਆਰ ਲਾਇਰਸ ਟੂ ਰਿਪਰੈਜ਼ੈਂਟ ਯੂ। ਸੋ ਫਰਮ ਬਿਗਨਿੰਗ ਟੂ ਐਂਡ ਯੂ ਬੀਨ ਟੇਕਨ ਕੇਅਰ ਆਫ, ਐਂਡ ਐਂਡ ਆਫ ਦਾ ਡੇ ਤੁਹਾਡਾ ਕਰਜ਼ਾ ਮਾਫ ਹੋ ਕੇ ਲਾਈਫ ਇਜ਼ ਬੈਕ ਔਨ ਟਰੈਕ ਜੀ। ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰਿਓ ਜੀ। ये नंबर है 888 9914 888-888-9914। ਬਿਗੇਸਟ ਮਿਸਕਨਸੈਪਸ਼ਨ ਕੀ ਹੈ ਡੈਟ ਸੈਟਲਮੈਂਟ ਨੂੰ ਲੈ ਕੇ? ਲੋਕਾਂ ਨੂੰ ਕੀ ਸਭ ਤੋਂ ਜ਼ਿਆਦਾ ਭੁਲੇਖੇ ਹੁੰਦੇ ਆ ਵੀ ਜੇ ਡੈਟ ਸੈਟਲ ਕਰ ਲਿਆ ਤੇ ਕੀ ਮਾੜੇ ਜ਼ਿਆਦਾ ਇਫੈਕਟ ਹੋ ਜਾਣੇ? ਇੱਕ ਬੜੀ ਮਿਸਕਨਸੈਪਸ਼ਨ ਦੇਖੀ, ਇਵਨ ਦੋ ਆਲਮੋਸਟ 2 ਦਹਾਕਿਆਂ ਤੋਂ 18 ਸਾਲ ਤੋਂ ਉੱਤੇ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ, ਇੱਕ ਬੜੀ ਮਿਸਕਨਸੈਪਸ਼ਨ ਹੋ ਗਈ ਬਿਕੋਜ਼ ਆਪਾਂ ਉਹਨਾਂ ਜਦੋਂ ਮੈਂ ਕਹਿੰਦਾ ਕਿ ਪੈਸੇ ਜੇ ਆਪਾਂ ਦੇਣੇ ਹੁੰਦੇ ਇੰਡੀਅਨ ਆਡੇ ਜਾਂ ਪੂਰੇ ਸਾਊਥ ਏਸ਼ੀਆ ਤੇ ਉਹ ਲੋਕੀ ਉੱਥੇ ਡਾਂਗਾ ਲੈ ਕੇ ਆ ਜਾਂਦੇ ਹਨ। ਸੋ ਲੋਟ ਆਫ ਪੀਪਲ ਸਟਿਲ ਥਿੰਕ ਦਿਸ ਇਜ਼ ਟੂ ਗੁੱਡ ਟੂ ਬੀ ਟਰੂ, ਕਿਤੇ ਪੈਸੇ ਮਾਫ ਹੋਣੇ ਨੇ, ਕਿੱਦਾਂ ਹੋਣੇ ਨੇ, ਨਹੀਂ ਜੀ ਇਹ ਸਾਨੂੰ ਪੈਸੇ ਲੈ ਕੇ ਠੱਗ ਲੈਣਗੇ ਜੀ, ਆਹ ਹੋ ਜਾਏਗਾ।
ਸੋ ਦੈਟਸ ਅ ਰੀਜ਼ਨ ਵਾਟ ਵੀ ਸੇ ਕਿ ਆਪਾਂ ਇੱਕ ਨਿੱਕਾ ਪੈਸਾ ਨਹੀਂ ਚਾਰਜ ਕਰਦੇ ਜਿੰਨਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਯੂ ਐਕਚੁਅਲੀ ਗੈਟ ਅ ਸੈਟਲਮੈਂਟ। ਮੰਨ ਲਓ ਕਿ ਤੁਹਾਡੇ 10 ਕਾਰਡ ਨੇ, 10 ਕਾਰਡਾਂ ਦੇ ਵਿੱਚੋਂ ਅਸੀਂ ਪਹਿਲਾਂ ਤੁਹਾਡਾ ਕਾਰਡ ਸੈਟਲ ਕੀਤਾ, ਉਹਦੀ ਪੇਮੈਂਟ ਤੁਹਾਡੇ ਕ੍ਰੈਡੀਟਰ ਨੂੰ ਗਈ, ਦੈਨ ਯੂ ਪੇ ਦ ਫੀਸ। ਸੋ ਟੈਕਨੀਕਲੀ ਇਫ ਵੀ ਡੋਂਟ ਪਰਫਾਰਮ ਵੀ ਡੋਂਟ ਮੇਕ ਐਨੀ ਮਨੀ। ਦਿਸ ਇਜ਼ ਦ ਰੀਜ਼ਨ ਵੀ ਡੂ ਦਿਸ ਵੇ, ਕਿ ਬਿਕੋਜ਼ ਤੁਹਾਨੂੰ ਇੱਕ ਭਰੋਸਾ ਹੋਏ ਕਿ ਤੁਹਾਨੂੰ ਇੱਕ ਵੀ ਪੈਸਾ ਤੁਹਾਨੂੰ ਕੋਈ, ਕਿਉਂਕਿ ਇੱਕ ਬੰਦਾ ਤਾਂ ਪਹਿਲਾਂ ਹੀ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਵਿੱਚ ਹੈਗਾ, ਉਹਨੂੰ ਪਹਿਲਾਂ ਤੁਸੀਂ ਫੀਸਾਂ ਚਾਰਜ ਕਰਨ ਲੱਗ ਪਓ, ਉਹਦੀ ਸਿਚੁਏਸ਼ਨ ਤੁਸੀਂ ਹੋਰ ਵਰਸ ਕਰ ਦੋਗੇ। ਸੋ ਮਿਸਕਨਸੈਪਸ਼ਨ ਇਹੀ ਹੈ ਕਿ ਦਿਸ ਕੈਨ ਨਾਟ ਬੀ ਡਨ, ਇਹ ਤੁਹਾਡਾ ਕ੍ਰੈਡਿਟ ਖਰਾਬ ਕਰ ਦਿੰਦਾ। ਹਾਂਜੀ ਕ੍ਰੈਡਿਟ ਖਰਾਬ ਕਰਦਾ, ਮੈਂ ਇਹ ਨਹੀਂ ਕਹਾਂਗਾ ਪੂਰੀ ਮਿਸਕਨਸੈਪਸ਼ਨ ਹੈ, ਪਰ ਵੰਸ ਯੂ ਡਨ, ਆ ਜਿਹੜਾ ਤੁਹਾਡਾ ਸਕੋਰ ਅੱਜ ਤੁਸੀਂ ਸ਼ੁਰੂ ਕੀਤਾ ਇਹ ਤੋਂ ਜਾਂ ਇਹ ਤੋਂ ਬੈਟਰ ਹੋ ਜਾਂਦਾ। ਔਰ ਕਈ ਵਾਰ ਤੁਹਾਡਾ ਕ੍ਰੈਡਿਟ ਸਕੋਰ ਵੀ ਬੈਟਰ ਹੁੰਦਾ, ਬੈਸਟ ਹੁੰਦਾ, ਜਿੱਦਾਂ ਤੁਸੀਂ ਗੱਲ ਕੀਤੀ ਅੱਗੇ ਕਿ ਤੁਹਾਡਾ ਕ੍ਰੈਡਿਟ ਸਕੋਰ ਇੰਨਾ ਵਧੀਆ ਹੈ, ਪਲੱਸ ਤੁਹਾਡੀ ਕ੍ਰੈਡਿਟ ਕਾਰਡ ਪੇਮੈਂਟਾਂ ਜਿਹੜਾ ਤੁਹਾਡਾ ਮੈਕਸ ਆਊਟ ਹੋਈ ਪਏ ਨੇ, ਔਰ ਤੁਹਾਨੂੰ ਫਿਰ ਕ੍ਰੈਡਿਟ ਕਾਰਡ ਦੇਣ ਜਾਂਦੇ ਨੇ, ਬਿਕੋਜ਼ ਉਹਨਾਂ ਵਾਸਤੇ ਤੁਸੀਂ ਬਹੁਤ ਵਧੀਆ ਇੱਕ ਬਿਜ਼ਨਸ ਕਸਟਮਰ ਹੋ, ਜਿਹੜਾ ਤੁਹਾਨੂੰ ਜਿੰਨਾ ਕਰਜ਼ਾ ਦੇਣਗੇ ਉਹਦੇ ਉੱਤੇ ਉਹ ਤੁਹਾਨੂੰ 25-30% ਇੰਟਰਸਟ ਰੇਟ ਚਾਰਜ ਕਰ ਸਕਦੇ ਨੇ, ਠੋਕਣਗੇ ਤੁਹਾਨੂੰ ਹੋਰ। ਐਗਜ਼ੈਕਟਲੀ। ਸੋ ਆਈ ਥਿੰਕ ਕਿ ਅੱਜ 2-4 ਚੀਜ਼ਾਂ ਨੇ, ਪੈਸੇ ਤੁਹਾਡੇ ਮਾਫ ਹੋ ਸਕਦੇ ਨੇ, ਐਂਡ ਵਿਦ ਇਨ ਫਿਊ ਈਅਰਸ ਇਦਾਂ ਦੇ ਕਸਟਮਰ ਵੀ ਹੈਗੇ ਨੇ ਸਾਡੇ ਜਿਹੜੇ ਜਿਨ੍ਹਾਂ ਦੇ 7-7 ਲੱਖ ਕਰਜ਼ਾ ਵੀ ਹੈਗਾ ਹੈ, ਵਿਦ ਇਨ ਫਿਊ ਈਅਰਸ ਦੇ ਪੇਡ ਐਂਡ ਦੇ ਆਰ ਬੈਕ ਔਨ ਟਰੈਕ, ਜਿਨ੍ਹਾਂ ਦੇ ਬਿਜ਼ਨਸ ਦੁਬਾਰਾ ਮਲਟੀ ਮਿਲੀਅਨ ਜਿਹੜੇ ਸ਼ੁਰੂ ਕਿੰਨਾ ਕਰਜ਼ਾ ਜਿਹੜਾ 7 ਲੱਖ ਵਾਲਿਆਂ ਦਾ, ਫਿਰ ਕਿੰਨਾ ਕੁ ਮਾਫ ਹੋ ਗਿਆ? 3 ਲੱਖ ਮਾਫ ਹੋ ਗਿਆ, 4 ਲੱਖ ਮਾਫ ਹੋ ਗਿਆ ਕਿ ਜ਼ਿਆਦਾ ਹੋ ਗਿਆ? ਮੇਰੇ ਕੋਲ ਇਸ ਟਾਈਮ ਐਗਜ਼ੈਕਟ ਨੰਬਰ ਤਾਂ ਨਹੀਂ ਹੋ ਗਿਆ, ਪਰ ਔਨ ਐਵਰੇਜ ਆਪਾਂ ਜੇ ਗੱਲ ਕਰੀਏ ਤਕਰੀਬਨ ਅੱਧਾ ਕਿਤੇ ਹਰ ਕਿਸੇ ਦਾ ਮਾਫ, ਅਪਰੋਕਸੀਮੇਟਲੀ ਅੱਧਾ ਕਿਤੇ ਹਰ ਕਿਸੇ ਦਾ ਮਾਫ ਹੋ ਜਾਂਦਾ। ਡਿਪੈਂਡ ਕਰਦਾ, ਕਈ ਵਾਰ ਤੁਹਾਡਾ ਅੱਧੇ ਤੋਂ ਜ਼ਿਆਦਾ ਵੀ ਹੋ ਜਾਂਦਾ, ਕਿਉਂਕਿ ਚੱਕਰ ਕੀ ਹੁੰਦਾ ਕਿ ਜਿਹੜਾ ਵੀ ਕ੍ਰੈਡੀਟਰ ਤੁਹਾਡਾ ਹੈਗਾ, ਜਿਹਨੇ ਤੁਹਾਡੇ ਪੈਸੇ ਲੈਣੇ ਨੇ, ਦੇ ਹੈਵ ਟੂ ਹੈਵ ਦ ਡਾਕੂਮੈਂਟਸ ਕਿ ਮੈਂ ਜਿਹੜੇ ਮੰਨ ਲਓ ਕਿ ਮੈਂ ਅੱਜ ਕਹਿ ਕਿ ਰਾਜਕਰਨ ਨੇ ਮੇਰੇ ਪੈਸੇ ਦੇਣੇ ਨੇ, ਆਈ ਹੈਵ ਟੂ ਪ੍ਰੂਵ ਇਟ ਕਿ ਤੁਸੀਂ ਮੇਰੇ ਪੈਸੇ ਦੇਣੇ ਨੇ। ਜੇ ਮੈਂ ਅੱਗੇ ਪ੍ਰੂਵ ਨਾ ਕਰ ਸਕਾਂ ਤੇ ਮੈਂ ਆਈ ਕੈਨ ਨਾਟ ਕਲੈਕਟ ਦੈਟ ਮਨੀ। ਔਰ ਬੜੀਆਂ ਜਿਹੜੀਆਂ ਕਲੈਕਸ਼ਨ ਕੰਪਨੀਆਂ ਨੇ ਕੀ ਕਰਦੀਆਂ ਨੇ, ਵੱਡੇ ਬੈਂਕਾਂ ਕੋ ਇੱਕ ਡੈਟ ਜਿਹੜਾ ਇਕੱਠਾ ਖਰੀਦ ਲੈਂਦੀਆਂ ਨੇ, $10,000। ਸੋ ਕਿ ਹੁਣ ਮੈਂ 10 ਮਿਲੀਅਨ ਦਾ ਡੈਟ ਖਰੀਦ ਲਿਆ ਨਾ, ਖਰੀਦਣਾ 1 ਮਿਲੀਅਨ ਦੇ ਵਿੱਚ, ਹੁਣ ਉਹਨਾਂ ਨੇ ਜਿੰਨਾ ਜ਼ਿਆਦਾ ਕਲੈਕਟ ਕਰਨਾ ਉਹਨਾਂ ਦਾ ਪ੍ਰੋਫਿਟ ਉਹਨਾਂ ਵਧਣਾ। ਔਰ ਜੇ 10 ਮਿਲੀਅਨ ਦਾ ਡੈਟ ਖਰੀਦਿਆ ਜਾਂ 100 ਮਿਲੀਅਨ ਦਾ ਖਰੀਦਿਆ, ਉਹ ਡੈਟ ਦੇ ਨਾਲ ਉਹਨਾਂ ਨੂੰ ਸਾਰੀ ਡਾਕੂਮੈਂਟ ਵੀ ਖਰੀਦਣੀ ਪੈਂਦੀ ਹੈ ਕਿ ਹਾਂ ਵੀ ਐਗਜ਼ੈਕਟਲੀ ਇੰਨੇ ਪੈਸੇ ਇਹਨੂੰ ਉਦੋਂ ਚਾਰਜ ਕੀਤੇ ਨੇ। ਔਰ ਕਈ ਵਾਰ ਡਾਕੂਮੈਂਟ ਪ੍ਰੋਪਰ ਟ੍ਰਾਂਸਫਰ ਨਹੀਂ ਹੁੰਦੇ, ਉਹ ਐਕਸਲ ਟ੍ਰੀਟ ਕਰ ਲੈਂਦੇ ਨੇ, ਐਂਡ ਵੈਨ ਯੂ ਕੈਨ ਨਾਟ ਪ੍ਰੂਵ ਦੈਟ, ਸੋ ਉਹਨੂੰ ਆਪਾਂ ਕਹਿੰਦੇ ਐਕਚੁਅਲ ਡੈਟ ਵੈਰੀਫਿਕੇਸ਼ਨ। ਸੋ ਪਹਿਲਾਂ ਸਾਡਾ ਕੋਈ ਰੋਲ ਹੁੰਦਾ, ਸੋ ਵੀ ਐਕਚੁਅਲੀ ਅਟਰਨੀ ਸੈਂਡਸ ਅ ਲੈਟਰ ਕਿ ਆ ਮੇਰਾ ਕਲਾਇੰਟ ਆ, ਪਾਵਰ ਅਟਰਨੀ ਹੈ, ਸੋ ਪ੍ਰੂਵ ਮੀ ਬਾਈ ਦਿਸ ਰੈਗੂਲੇਸ਼ਨ, ਬਾਈ ਦਿਸ ਲਾਅ, ਬਾਈ ਦਿਸ ਸਪੈਸੀਫਿਕ ਜਿਹੜਾ ਸਟੇਟ ਦਾ ਲਾਅ ਹੈਗਾ ਕਿ ਇਹ ਜਿਹੜਾ ਸਪੈਸੀਫਿਕ ਕਲਾਇੰਟ ਹੈ ਇਹ ਤੁਹਾਨੂੰ ਇੰਨਾ ਕਰਜ਼ਾ ਜਿਹੜਾ ਇੰਨਾ ਪੈਸਾ ਉਹ ਕਰਦਾ। ਔਰ ਜੇ ਉਹ ਪ੍ਰੂਵ ਨਹੀਂ ਕਰ ਸਕਦੇ ਸੋ ਤੁਹਾਡਾ 100% ਵੀ ਮਾਫ ਹੋ ਜਾਂਦਾ। ਜੀ ਬਿਲਕੁਲ। ਸੋ ਕੰਟੈਕਟ ਤੁਸੀਂ ਇਹਨਾਂ ਨਾਲ ਕਰ ਸਕਦੇ ਆ ਜੀ, 88889914 888 9914 ਦੇ ਉੱਤੇ। ਟਿਪਸ ਜਿਹੜੇ ਆ ਥਰੂ ਜ਼ਰੂਰ ਥੋੜ੍ਹੇ ਜਿਹੇ ਦੱਸੋ ਡੈਟ ਤੋਂ ਬਚਣ ਦੇ ਲਈ, ਵੀ ਕੀ ਇਸ ਟਾਈਮ ਕੀਤਾ ਜਾ ਸਕਦਾ? ਘਰੇ ਵਾਧੂ ਪਈਆਂ ਚੀਜ਼ਾਂ ਵੇਚ ਦੇਣੀਆਂ ਚਾਹੀਦੀਆਂ ਜਿਹੜੇ ਬੰਦੇ ਡੈਟ 'ਚ ਆ? ਕੀ ਮਤਲਬ ਕਰਨਾ ਚਾਹੀਦਾ? ਕੁਛ ਤਾਂ ਹੋਵੇ ਵੀ ਬੰਦੇ ਨੂੰ ਥੋੜੀ ਜਿਹੀ ਪੀੜ ਮਹਿਸੂਸ ਹੋਊਗੀ, ਫੇਰ ਹੀ ਬੰਦਾ ਕਰੂਗਾ ਇਸ ਪਾਸੇ ਵੱਲ ਨੂੰ। ਬਿਲਕੁਲ, ਵੇਚਣ ਤੋਂ ਪਹਿਲਾਂ ਮੈਂ ਤਾਂ ਕਹਿੰਦਾ ਜਿਹੜੀ ਫਾਲਤੂ ਚੀਜ਼ਾਂ ਲਾਓ ਨਾ, ਆਈ ਥਿੰਕ ਦੇयर ਆਰ ਨੀਡਸ ਐਂਡ ਦੇयर ਵਾਂਟਸ। ਕੁਝ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਕੁਝ ਆਪਣਿਆਂ ਨੂੰ ਬਸ ਮੈਨੂੰ ਚੰਗਾ ਵਾਂਟਸ ਹੁੰਦੀਆਂ ਨੇ, ਆਪਾਂ ਉਹ ਚੀਜ਼ਾਂ ਲਈਏ ਜਿਹੜੀਆਂ ਲੋੜ ਸਾਨੂੰ ਜ਼ਰੂਰਤ ਨਹੀਂ ਕਿ ਹਰ ਨਵਾਂ ਆਈਫੋਨ ਜਾ ਕੇ ਲਾਈਨ ਚਲਾ ਕੇ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ। ਔਰ ਇੱਕ ਥੋੜਾ ਜਿਹਾ ਡਿਫੀਕਲਟ ਆ, ਔਰ ਸਿਸਟਮ ਇਹਦਾ ਡਿਜ਼ਾਈਨ ਹੋਇਆ ਪਿਆ ਕਿ ਜੇ ਆਪਾਂ ਫੋਰ ਐਗਜ਼ਾਮਪਲ ਜੇ ਕ੍ਰੈਡਿਟ ਕਾਰਡ ਨੂੰ ਆਪਾਂ ਘੱਟ ਯੂਜ਼ ਕਰੀਏ ਤੇ ਜੇ ਤੁਸੀਂ ਕੈਸ਼ ਯੂਜ਼ ਕਰੀਏ, ਮੰਨ ਲਓ ਕਿ ਆਪਾਂ ਹੁਣ $1000 ਦੀ ਚੀਜ਼ ਲੈਣੀ ਹੈ ਤੇ ਆਪਾਂ ਨੂੰ 10 ਨੋਟ ਗਿਣ ਕੇ ਦੇਣੇ ਪੈਣੇ ਆ ਤੇ ਪੇਨ ਹੁੰਦੀ ਹੈ। ਪਰ ਜੇ ਆਪਾਂ $10,000 ਦਾ ਕ੍ਰੈਡਿਟ ਜਾਂ ਮੈਂ $20,000 ਦਾ ਕ੍ਰੈਡਿਟ ਕਾਰਡ ਰਨ ਕਰਕੇ ਆ ਜਾ, ਜਿੰਨਾ ਚਿਰ ਮੈਨੂੰ ਪੇਮੈਂਟ ਨਹੀਂ ਆਉਣੀ ਤਦ ਤੱਕ ਮੈਂ ਵੈਸੇ ਭੁੱਲ ਜਾਣਾ। ਔਰ ਜੇ ਮੈਨੂੰ ਅੱਜ ਕੱਲ੍ਹ ਤਾਂ ਕਾਰਡ ਵੀ ਨਹੀਂ ਕੱਢਣਾ ਪੈਂਦਾ, ਟਿੰਗ ਹੀ ਕਰਦੇ। ਐਗਜ਼ੈਕਟਲੀ ਸਿਸਟਮ। ਔਰ ਵੇਖੋ ਉਹਦੇ ਇੰਨੇ ਇਨਸੈਂਟਿਵ ਦਿੱਤੇ ਨੇ ਕਿ ਜੇ ਤੁਸੀਂ ਨਵਾਂ ਕਾਰਡ ਲੈਂਦੇ ਹੋ ਕਿ 0% ਬੈਲੈਂਸ ਟ੍ਰਾਂਸਫਰ, ਇੰਨੇ ਪੁਆਇੰਟਸ ਮਿਲਣੇ ਨੇ ਜਾਂ ਇੰਨਾ ਤੁਹਾਨੂੰ ਕੈਸ਼ਬੈਕ ਮਿਲਣਾ। ਹੁਣ ਜੇ $100 ਦੀ ਚੀਜ਼ ਲੈਣੇ ਮੈਂ ਤੁਹਾਨੂੰ ਦਿੱਤੀ, ਤੁਸੀਂ $100 ਦੀ ਗਾਂ ਲੈ ਲਈ, ਉਹ $100 ਸਾਰਾ ਪਾਸੇ ਘੁੰਮਦਾ ਰਿਹਾ ਤੇ ਉਹ 'ਚ ਕਿਸੇ ਨੂੰ ਫਾਇਦਾ ਨਹੀਂ ਹੋਣਾ, ਬਿਕੋਜ਼ ਹੁਣ ਉਹ $100 ਦਾ $100 ਹੀ ਰਹਿਣਾ। ਪਰ ਹੁਣ ਜੇ $100 ਤੁਸੀਂ ਕ੍ਰੈਡਿਟ ਕਾਰਡ ਯੂਜ਼ ਕੀਤਾ, ਅੱਗੇ ਮੈਂ ਕੀਤਾ, ਉਹ ਅੱਗੇ ਕੀਤਾ, ਉਹ ਜਿਹੜਾ ਉਹ ਬੈਂਕ ਨੇ ਹਰ ਉੱਤੇ 2.5 ਤੋਂ 3% ਬਣਾਈ ਜਾਣਾ। ਪਰ ਉਹੀ ਕੈਸ਼ ਜੇ ਯੂਜ਼ ਕਰੀਏ ਤੇ ਆਪਾਂ ਉੱਤੇ ਪੈਸੇ ਨਹੀਂ ਬਣਾਉਂਦੇ। ਸੋ ਕੋਸ਼ਿਸ਼ ਇਹ ਕਰੋ ਕ੍ਰੈਡਿਟ ਕਾਰਡ ਨੂੰ ਕਨਵੀਨੀਅੰਸ ਵਾਸਤੇ ਯੂਜ਼ ਕਰੋ। ਜੇ ਤੁਸੀਂ ਜਦੋਂ ਯੂਜ਼ ਕਰਦੇ ਹੋ ਹਰ ਮਹੀਨੇ ਓਨੀ ਪੇਮੈਂਟ ਉਹਦੀ ਪੇਮੈਂਟ ਪੇ ਕਰ ਦਿਓ। ਔਰ ਮੋਸਟ ਇੰਪੋਰਟੈਂਟ ਇਹੀ ਕਹਿਣਾ ਹੁੰਦਾ ਕਿ ਜਿਹੜਾ ਵੀ ਤੁਹਾਡਾ ਕ੍ਰੈਡਿਟ ਕਾਰਡ ਦਾ ਜਿਹੜੀ ਵੀ ਲਿਮਿਟ ਹੈਗੀ ਹੈ ਉਹਨੂੰ ਤਕਰੀਬਨ ਆਪਣੀ 30% ਤੋਂ ਵੱਧ ਯੂਜ਼ ਨਾ ਕਰੋ। ਜਿਹੜੇ ਫਾਲਤੂ ਕਾਰਡ ਨੇ, ਛੋਟੇ ਕਾਰਡ ਨੇ, ਉਹ ਬੰਦ ਕਰਾ ਦਿਓ।
ਔਰ ਬੰਦ ਕਰਾਉਣ ਨਾਲ ਐਕਚੁਅਲੀ ਥੋੜਾ ਜਿਹਾ ਕੇਅਰਫੁਲ ਰਹੋ, ਸਾਰੇ ਇੱਕ ਵਾਰੀ ਬੰਦ ਨਾ ਕਰਾਇਓ ਕਿ ਬੰਦ ਕਰਾਉਣ ਨਾਲ ਤੁਹਾਡਾ ਕ੍ਰੈਡਿਟ ਖਰਾਬ ਹੋ ਜਾਂਦਾ। ਔਰ ਜਿਹੜੇ ਬੰਦ ਉਹ ਕਰਾਓ, ਇੱਕ ਤਾਂ ਜਿਹੜੇ ਕਾਰਡ ਨਵੇਂ ਨੇ ਤੇ ਦੂਜਾ ਜਿਨ੍ਹਾਂ ਦੀ ਲਿਮਿਟ ਘੱਟ ਹੈ। ਪੁਰਾਣੇ ਕਾਰਡ ਨਾਲ ਤੁਹਾਡੀ ਹਿਸਟਰੀ ਜੁੜੀ ਹੁੰਦੀ, ਜਿੰਨਾ ਕਾਰਡ ਪੁਰਾਣਾ ਉਹਦੀ ਤੁਹਾਡੀ ਹਿਸਟਰੀ ਬੈਟਰ ਹੁੰਦੀ ਹੈ। ਔਰ ਛੋਟੇ ਕਾਰਡ ਨਾਲ ਇਹੀ ਪ੍ਰੋਬਲਮ ਹੁੰਦੀ ਹੈ ਕਿ ਮੰਨ ਲਓ ਕਿ ਅਸੀਂ ਸਟੋਰ ਤੋਂ ਜਾ ਕੇ $500 ਦਾ ਕਿਸੇ ਅਭੀ $1000 ਲਿਮਿਟ ਆ, 50% ਯੂਟਿਲਾਈਜੇਸ਼ਨ ਤੇ ਚੱਲ ਜਾਣਾ, ਨੈਗੇਟਿਵ ਇੰਪੈਕਟ ਹੋ ਤੇ ਜਾਣਾ। 40,000 ਦਾ ਕਾਰਡ ਹੈ ਤੇ ਉੱਤੇ ਆਪਾਂ 10,000 ਵੀ ਯੂਜ਼ ਕਰ ਲਿਆ, ਸਟਿਲ ਲੈਸ ਦੈਨ 30%। ਸੋ 40,000 ਤੇ 10,000 ਵੀ ਮਾੜਾ ਨਹੀਂ ਹੈਗਾ, ਤੇ 1000 ਦੇ ਉੱਤੇ 500 ਵੀ ਬਹੁਤ ਮਾੜਾ। ਸੋ ਇਹ ਥੋੜੀ ਥੋੜੀ ਚੀਜ਼ਾਂ ਆਪਾਂ ਖਿਆਲ ਰੱਖੀਏ ਤੇ ਆਈ ਥਿੰਕ ਆਪਾਂ ਲਾਈਫ ਆਪਣੀ ਸੁਖਾਲੀ ਕਰ ਸਕਦੇ। ਪਰ ਜਦੋਂ ਵੀ ਤੁਹਾਨੂੰ ਲੱਗੇ ਕਿ ਹਾਂ ਵੀ ਤੁਹਾਡੀ ਮਿਨੀਮਮ ਪੇਮੈਂਟਾਂ ਤੁਹਾਨੂੰ ਦੇਣੀਆਂ ਸ਼ੁਰੂ ਕਰਨੇ ਪਈਆਂ 1 ਤੋਂ 3 ਮਹੀਨੇ ਦੇ ਵਿੱਚ, ਹਰ ਮਹੀਨੇ ਤੁਸੀਂ ਮਿਨੀਮਮ ਪੇਮੈਂਟ ਤੇ ਆ ਗਏ ਹੋ, ਦੈਟ ਇਜ਼ ਉੱਥੇ ਤੁਹਾਨੂੰ ਚਾਹੀਦਾ ਕਿ ਤੁਸੀਂ ਚਾਹੇ ਆਪ ਕੋਈ ਪਲਾਨ ਕਰੋ ਜਾਂ ਸਾਡੇ ਨਾਲ ਸਲਾਹ ਕਰ ਲਓ। ਇਹ ਨਹੀਂ ਕਿ ਤੁਸੀਂ ਸਾਨੂੰ ਫੋਨ ਕਰ ਦਿਓ ਤਾਂ ਤੁਸੀਂ ਐਨਰੋਲ ਹੀ ਕਰਨਾ ਹੈ, ਤੁਸੀਂ ਤੁਹਾਨੂੰ ਜ਼ਰੂਰ ਹੈ ਸਿਸਟਮ ਦੇ ਵਿੱਚ। ਤੁਸੀਂ ਇੱਕ ਵਾਰੀ ਕਾਲ ਕਰਕੇ ਕਿਹੜੇ ਆਪਸ਼ਨਸ ਪਲਾਨਸ ਹੈਗੇ ਨੇ, ਚਾਹੇ ਬੈਂਕਰਪਸੀ ਹੈ, ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਦੇਰ ਮਲਟੀਪਲ ਆਪਸ਼ਨ ਜਿਹੜੀ ਡਿਸਕਸ ਕਰ ਸਕਦੇ ਜੇ ਤੁਹਾਡੇ ਵਾਸਤੇ ਵਧੀਆ ਹੈ। ਔਰ ਕਈ ਵਾਰੀ ਹੁੰਦਾ ਕਿ ਤੁਸੀਂ ਯੂ ਕੈਨ ਜਸਟ ਪੇ ਇਟ ਆਫ, ਇਫ ਯੂ ਕੈਨ ਪੇ ਇਟ ਆਫ ਦੇਰ ਇਜ਼ ਨਥਿੰਗ ਲਾਈਕ ਦੈਟ। ਜੀ ਬਿਲਕੁਲ। ਬਾਕੀ ਡੈਟ ਸੈਟਲਮੈਂਟ ਦੇ ਬਾਰੇ ਕੋਈ ਤੁਹਾਡਾ ਸਵਾਲ ਆ, ਤੁਸੀਂ ਡੈਟ ਸੈਟਲ ਕਰਨਾ ਆ, ਕੰਸੋਲੀਡੇਟ ਕਰਨਾ ਆ, ਬੈਂਕਰਪਸੀ ਕਰਨੀ ਚਾਹੀਦੀ ਆ, ਨਹੀਂ ਕਰਨੀ ਚਾਹੀਦੀ, ਕੁਛ ਵੀ ਕਰਜ਼ੇ ਦੇ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਦੀ ਜਿਹੜੀ ਤੁਹਾਡੀ ਕੋਈ ਗੱਲਬਾਤ ਆ, ਤਾਂ ਉਹ ਤੁਸੀਂ ਜ਼ਰੂਰ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ ਤੁਸੀਂ ਕੰਟੈਕਟ ਕਰੋ। ਤੇ ਨਿਰਮਲ ਮਾਨ ਜੀ, ਨੰਬਰ ਇੱਕ ਵਾਰੀ ਫੇਰ ਦੱਸ ਦਿਓ ਜੀ। ਜੀ ਨੰਬਰ ਹੈ 888 888 9914 888 888 9914 और वेबसाइट है ura.org, OORAA.org। ਅੱਛਾ, ਸੈਟਲਮੈਂਟ ਤੋਂ ਬਾਅਦ ਵੀ ਥੋੜਾ ਜਿਹਾ ਦੱਸ ਦਿਓ ਵੀ ਕੀ ਸਟੈਪ ਲੈਣੇ ਚਾਹੀਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ, ਇਸ ਪ੍ਰੋਸੈਸ ਦੇ ਵਿੱਚ ਆ ਜਾਂਦੇ ਨੇ। ਸੈਟਲਮੈਂਟ ਹੋ ਗਈ, ਫਿਰ ਉਸ ਤੋਂ ਬਾਅਦ ਵੀ ਕੋਈ ਸਟੈਪ ਹੋਣੇ ਚਾਹੀਦੇ ਵੀ ਬੰਦਾ ਦੁਬਾਰਾ ਉਹ ਆਦਤਾਂ ਦੇ ਵਿੱਚ ਨਾ ਪੈ ਜਾਵੇ। ਉਹ ਆਦਤਾਂ ਤੇ ਜਨਰਲੀ ਇਹੀ ਨੇ ਕਿ ਆਪਣੀ ਟਰਾਈ ਟੂ ਲਿਵ ਇਨ, ਫॉर ਐਗਜ਼ਾਮਪਲ ਦੇਖੋ ਜਿੱਦਾਂ ਹੁਣ ਆਪਣੇ ਹਿਸਪੈਨਿਕ ਕਮਿਊਨਿਟੀ ਹੈ, ਇਹਨਾਂ ਦੇ ਬਹੁਤ ਘੱਟ ਡੈਟ ਹੁੰਦਾ, ਈਵਨ ਦੋ ਮੈਜੋਰਿਟੀ ਆਫ ਦੈਟ ਕਮਿਊਨਿਟੀ ਇਜ਼ ਬਲੂ ਕਾਲਰ। ਔਰ ਜਨਰਲੀ ਜਿਹੜਾ ਬਾਕੀ ਕਮਿਊਨਿਟੀਆਂ ਦੇ ਆਪਾਂ ਕਰੀਏ ਤਾਂ ਬਲੂ ਕਾਲਰ ਡੈਟ ਥੋੜਾ ਜਿਹਾ ਵਾਈਟ ਕਾਲਰ ਨਾਲ ਜ਼ਿਆਦਾ ਹੁੰਦਾ, ਬਿਕੋਜ਼ ਨਾਟ ਦੈਟ ਕਿ ਬਲੂ ਕਾਲਰ ਘੱਟ ਪੈਸੇ ਬਣਾਉਂਦੇ ਜਾਂ ਵੱਧ ਬਣਾਉਂਦੇ ਨੇ, ਥੋੜੇ ਵਾਈਟ ਕਾਲਰ ਨੇ ਥੋੜੇ ਜਿਹੇ ਉਹ ਪਲੈਨਿੰਗ ਨਾਲ ਚੱਲਦੇ ਨੇ। ਜੇ ਆਪਾਂ ਪਲੈਨਿੰਗ ਹੋ ਜਾਂਦੇ, ਆਪਣੇ ਬਜਟ ਬਣਾ ਕੇ ਚੱਲੀਏ, ਆਪਣੇ ਕਿਹੜੇ ਖਰਚੇ ਨੇ, ਔਰ ਇਟਸ ਨਾਟ ਵੈਰੀ ਡਿਫਿਕਲਟ। ਅੱਜ ਕੱਲ੍ਹ ਇੰਨੇ ਟੂਲਸ ਆ ਗਏ ਨੇ ਤੁਹਾਡੇ ਕੋਲ, ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖੀਏ ਕਿ ਆਪਾਂ ਅਨਨੈਸੈਸਰੀ ਸਬਸਕ੍ਰਿਪਸ਼ਨ ਪੇ ਕਰੇ ਜਾਂਦੇ, ਚਾਹੇ ਐਮਾਜ਼ੋਨ ਦੀ, ਚਾਹੇ ਨੈਟਫਲਿਕਸ ਦੀ ਹੈ। 6 ਮਹੀਨਿਆਂ 'ਚ 2 ਵਾਰ ਚੀਜ਼ ਆਪਾਂ ਆਰਡਰ ਕਰਦੇ ਹਾਂ ਤੇ ਹਰ ਮਹੀਨੇ $12-13 ਆਪਾਂ ਐਮਾਜ਼ੋਨ ਦੇ ਪ੍ਰਾਈਮ ਨੂੰ ਦੇਈ ਜਾਂਦੇ ਹਾਂ। ਹਰ ਕੋਈ ਸਬਸਕ੍ਰਿਪਸ਼ਨ ਸਾਡੇ ਕੋਲ ਹੈਗੀ ਹੈ। ਹਰ ਕੋਈ ਤੁਹਾਨੂੰ ਕਹਿੰਦਾ ਜੀ 2 ਮਹੀਨੇ ਦੀ ਫ੍ਰੀ ਸਬਸਕ੍ਰਿਪਸ਼ਨ ਐਡ ਕਰ ਲਓ, ਚਾਹੇ ਉਹ ਆਡੀਬਲ ਦੀ ਹੈ, ਚਾਹੇ ਜੀ ਉਹ ਕਿਸੇ ਹੋਰ ਨੈਟਫਲਿਕਸ ਆ, ਡਿਜ਼ਨੀ ਆ, ਹੂਲੂ ਆ, ਪੈਰਾਮਾਊਂਟ ਆ, ਹੁਣ ਤਾਂ ਹੋ ਹੀ ਬਹੁਤ ਕੁਛ ਗਿਆ ਹੈ। ਉਹਦੇ ਇਲਾਵਾ ਬੜੀਆਂ ਛੋਟੀਆਂ ਚੀਜ਼ਾਂ ਨੇ। ਤੁਹਾਡੀ ਜਿਮ ਦੀ ਮੈਂਬਰਸ਼ਿਪ ਹੈ, ਮੈਂ ਕਿਹਾ ਕਿ 10-10 12-12 ਸਾਲ ਤੋਂ ਮੈਂਬਰਸ਼ਿਪ ਲਈ ਹੈ, 10 ਸਾਲਾਂ 'ਚ 10 ਵਾਰ ਨਹੀਂ ਗਏ। ਜੇ ਤੁਸੀਂ ਚਲੋ ਠੀਕ ਹੈ, ਤੁਸੀਂ ਜਾਣਾ ਵੀ ਚਾਹੁੰਦੇ ਹੋ, ਤੁਹਾਡੀ ਮੈਂਬਰਸ਼ਿਪ ਬੈਟਰ ਹੈ, ਤੁਹਾਨੂੰ ਫਰੀਜ਼ ਕਰਾ ਲਓ। ਤੁਸੀਂ ਹਰ ਮਹੀਨੇ, ਅੱਜ ਕੱਲ੍ਹ ਬੜੀਆਂ ਐਪਸ ਆਈਆਂ ਨੇ ਜਿਹਦੇ 'ਚ ਤੁਸੀਂ ਜਾ ਕੇ ਆਪਣੇ ਸਾਰੇ ਆਪਣਾ ਸਾਈਨ ਅਪ ਕਰ ਸਕਦੇ ਹੋ, ਚੈੱਕ ਕਰ ਸਕਦੇ ਹੋ ਐਗਜ਼ੈਕਟਲੀ। ਉਹ ਦੱਸਦੇ ਕਿ ਤੁਹਾਡੀਆਂ ਕਿਹੜੀਆਂ ਸਬਸਕ੍ਰਿਪਸ਼ਨ ਨੇ, ਕਿਹੜੀਆਂ ਫਾਲਤੂ ਜਾ ਰਹੀਆਂ ਨੇ, ਔਰ ਹਰ ਮਹੀਨੇ ਤੁਸੀਂ ਇਵੈਲੂਏਟ ਕਰੋ ਕਿ ਤੁਹਾਨੂੰ ਇਸ ਟਾਈਮ ਕਿਹੜੀ ਜ਼ਰੂਰਤ ਹੈ। ਔਰ ਉਹ ਡਿਸਿਪਲਿਨ, ਤੁਹਾਡੇ ਕੋਲ ਤੁਹਾਡੇ ਪੈਸੇ ਹੈਗੇ ਨੇ, ਡੈਟ ਨਹੀਂ ਵੀ ਹੈਗਾ, ਡਿਸਿਪਲਿਨ ਜਿਹੜਾ ਤੁਹਾਡਾ ਵਾਸਤੇ ਉਹ ਜ਼ਰੂਰੀ ਹੈ। ਬਿਕੋਜ਼ ਆਪਾਂ ਡਿਸਿਪਲਿਨ ਜਿਹੜਾ ਤੁਹਾਨੂੰ ਉਹ ਕਿਸੇ ਵੀ ਪ੍ਰੋਬਲਮ 'ਚ, ਮੁਸੀਬਤ 'ਚ ਪੈਣ ਤੋਂ ਬਚਾਉਂਦਾ ਹੈ, ਉਹ ਡਿਸਿਪਲਿਨ ਹੈ। ਕੀ ਇਹ ਜਿਹੜਾ ਡੈਟ ਸੈਟਲ ਹੋਇਆ ਹੁੰਦਾ ਹੈ, ਤੁਹਾਡਾ ਟੈਕਸਿਸ ਦੇ ਉੱਤੇ ਕਿੱਦਾਂ ਅਸਰ ਜਿਹੜਾ ਉਹ ਪਾਉਂਦਾ ਹੈ? ਕੀ ਜਿਹੜਾ ਫਰਗਿਵਨ ਟੈਕਸ ਹੁੰਦਾ ਆ ਜਾਂ ਡੈਟ ਹੁੰਦਾ ਆ, ਕੀ ਉਸ ਨੂੰ ਵੀ ਟੈਕਸੇਬਲ ਇਨਕਮ ਮੰਨਿਆ ਜਾਂਦਾ ਹੈ? ਇਨ ਸਰਟਨ ਕੇਸਿਸ ਟੂ ਸਰਟਨ ਅਮਾਊਂਟ, ਹਾਂਜੀ ਉਹ ਮੰਨਿਆ ਜਾ ਸਕਦਾ ਹੈ। ਔਰ ਉਹ ਹਰ ਕੇਸ 'ਚ ਨਹੀਂ ਹੁੰਦਾ। ਲੈਟਸ ਸੇ ਕਿ 50% ਕੇਸਿਸ ਦੇ ਵਿੱਚ ਤੁਹਾਨੂੰ ਉਹ 1099 ਭੇਜ ਦਿੰਦੇ ਨੇ, ਤੁਹਾਡਾ ਡੈਟ ਮਾਫ ਹੋਇਆ ਹੈਗਾ। ਔਰ ਪਰ ਮੈਜੋਰਿਟੀ ਆਫ ਕੇਸਿਸ ਦੇ ਵਿੱਚ ਦੇਰ ਆਰ ਸਪੈਸੀਫਿਕ ਫਾਰਮਸ ਜਿਹਨੂੰ ਭਰ ਕੇ ਤੁਸੀਂ ਆਪਣੇ ਜਿਹੜਾ ਤੁਹਾਡਾ ਟੈਕਸ ਫਾਈਲ ਕਰਦਾ ਜਾਣਾ, ਤੁਹਾਡਾ CP ਹੈ, ਉਹ ਭਰ ਕੇ ਤੁਹਾਡਾ ਟੈਕਸ ਉਹ ਰਾਈਟ ਆਫ ਕਰਾ ਸਕਦੇ ਨੇ, ਮਾਫ ਕਰਾ ਸਕਦੇ ਨੇ। ਪਰ ਓਵਰਆਲ ਜੇ ਕਿਸੇ ਵੀ ਵੀਰ ਭੈਣ ਭਰਾ ਨੂੰ ਕੁਐਸਚਨ ਹੈਗਾ ਕਿ ਕਿਹੜਾ ਸਪੈਸੀਫਿਕ ਫਾਰਮ ਹੈ, ਸਾਡੇ ਆਫਿਸ ਫੋਨ ਕਰ ਲਓ, ਅਸੀਂ ਉਹ ਤੁਹਾਨੂੰ ਵਾਕ ਕਰ ਦਾਂਗੇ। ਈਵਨ ਜਿਹੜੇ ਵੀ ਸਪੈਸੀਫਿਕ ਟੈਕਸ ਫਾਰਮਸ ਨੇ ਜਿਹਦੇ ਨਾਲ ਤੁਹਾਡਾ ਜਿਹੜੀ ਉਹਦਾ ਟੈਕਸ ਰਾਈਟ ਆਫ ਹੋਇਆ, ਉਹਨੂੰ ਆਪਾਂ ਰਾਈਟ ਆਫ ਵਿੱਚੋਂ ਕੱਢਣਾ ਤੇ ਆਪਾਂ ਉਹ ਫਾਰਮ ਤੁਹਾਨੂੰ ਸ਼ੇਅਰ ਕਰ ਦਾਂਗੇ। ਪਰ ਓਵਰਆਲ ਜੇ ਆਪਾਂ ਗੱਲ ਵੀ ਕਰ ਲਈ, ਕਈ ਵਾਰ ਜੇ ਟੈਕਸ ਪੈ ਵੀ ਜਾਏ, ਜਿੰਨਾ ਸਾਨੂੰ ਪੈਸਾ ਬਚਦਾ ਔਰ ਜਿੰਨਾ ਸਾਨੂੰ ਓਵਰਆਲ ਜਿਹੜੀ ਫਰਸਟ੍ਰੇਸ਼ਨ ਜਿਹੜਾ ਕਰਜ਼ੇ ਚੋਂ ਨਿਕਲਦੇ ਆ, ਇਟ ਇਜ਼ ਸਟਿਲ ਮੋਰ ਬੈਨੀਫਿਸ਼ੀਅਲ। ਮੰਨ ਲਓ ਕਿ $10,000 ਤੇ ਮੇਰਾ ਮਾਫ ਹੋ ਗਿਆ,
$10 ਦੇ 10,000 ਦੇ ਵਿੱਚੋਂ 5,000 ਦਾ ਫੋਰ ਐਗਜ਼ਾਮਪਲ ਦੱਸਣਾ, $10,000 ਦੇ ਵਿੱਚੋਂ $5,000 ਦਾ ਆਪਾਂ ਜਿਹੜਾ ਸੈਟਲਮੈਂਟ ਕਰ ਲਿਆ ਤੇ ਬਾਕੀ ਰਹਿ ਗਿਆ 5,000। ਹੁਣ 5,000 ਦੇ ਉੱਤੇ ਤੁਹਾਨੂੰ ਮੰਨ ਲਓ ਕਿ ਫੋਰ ਐਗਜ਼ਾਮਪਲ ਤੁਹਾਨੂੰ ਲੈਸ ਦੈਨ 10% ਚਾਂਸ ਹੈ ਕਿ ਤੁਹਾਨੂੰ ਉੱਤੇ ਟੈਕਸ ਪੈ ਗਿਆ। ਚਲੋ ਟੈਕਸ ਪੈ ਗਿਆ 5,000 ਦੇ ਉੱਤੇ। ਹੁਣ ਤੁਹਾਡੀ ਇਨਕਮ ਬ੍ਰੈਕਟ ਕੀ ਹੈ? ਇਨਕਮ ਬ੍ਰੈਕਟ ਮੰਨ ਲਓ ਕਿ ਤੁਹਾਡੀ 100,000 ਵੀ ਹੈਗੀ ਹੈ ਤੇ ਹੁਣ ਉਹ 5,000 ਦੇ ਉੱਤੇ ਤੁਹਾਨੂੰ ਹੋਰ $1,000 ਟੈਕਸ ਪੈ ਗਿਆ। ਸੋ ਇੰਸਟੈਡ ਆਫ 5,000 ਤੁਸੀਂ ਸ਼ੇ ਕਰ ਲਿਆ, ਸਟਿਲ ਯੂ ਸੇਵ ਅਬਾਊਟ $4,000 ਐਂਡ ਯੂ ਨੋ ਮੈਨੀ ਈਅਰਸ ਡੈਕੇਡ ਜਿਹੜੇ ਤੁਸੀਂ ਮਿਨੀਮਮ ਪੇਮੈਂਟਾਂ 'ਚ ਪੇ ਕਰਨਾ ਸੀ, ਜਿੱਥੇ ਤੁਸੀਂ ਉਹ 10 ਦਾ 25 ਜਾਂ 35 ਜਾਂ 40 ਦੇਣਾ ਸੀ, ਉਹਦੇ ਦੀ 10 ਦਾ 6 ਦਿੱਤਾ even after paying the taxes. So overall, even if you have to pay the taxes, it's still beneficial. But most of the cases, over 90% of the cases, you can get away without paying the taxes. ਨਿਰਮਲ ਮਾਨ ਜੀ, ਆਈ ਨੋ ਟਾਈਮ ਆਪਣਾ ਹੋ ਹੀ ਗਿਆ ਆਲਮੋਸਟ, ਤੇ ਜਾਂਦੇ ਜਾਂਦੇ ਜੇ ਇਹ ਗੱਲ ਜ਼ਰੂਰ ਦੱਸਿਓ ਵੀ ਇੱਕ ਸੁਸਾਇਟੀ ਦਾ ਪ੍ਰੈਸ਼ਰ ਹੁੰਦਾ, ਹਾਏ ਜੇ ਤੂੰ ਆਹ ਗੱਲ ਕਰ ਲਈ ਤੇ ਫਿਰ ਪਤਾ ਨਹੀਂ ਕਿੰਨਾ ਕੁ ਮਾੜਾ ਤੂੰ ਇਨਸਾਨ ਹੋ ਗਿਆ। ਪਰ ਆਪਣੇ ਫਾਈਨੈਂਸ਼ੀਅਲ ਰੀਕੋਰਸ ਦੇ ਲਈ ਇੱਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ, ਸਵਾਲ ਪੁੱਛਣਾ ਚਾਹੀਦਾ, ਦੇਖਣਾ ਚਾਹੀਦਾ ਹੈ ਵੀ ਰਸਤਾ ਕੀ ਆ, ਆਸ ਕੀ ਆ, ਕਿਰਨ ਕੀ ਆ, ਵੀ ਕੋਈ ਆਸ ਦੀ ਕਿਰਨ ਜਿਹੜੀ ਉਹ ਨਜ਼ਰ ਜਿਹੜੀ ਉਹ ਆਉਂਦੀ ਆ। ਸੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਸੁਸਾਇਟੀ ਦੇ ਦਬਾਅ ਹੇਠ ਕਾਲ ਹੀ ਨਹੀਂ ਕਰਨਾ ਚਾਹੁੰਦੇ? ਮੈਂ ਤੇ ਕਹਾਂਗਾ ਕਿ ਪਹਿਲੀ ਗੱਲ ਕਿ 100% ਕੌਨਫੀਡੈਂਸ਼ੀਅਲ ਕਾਲ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸੁਸਾਇਟੀ, ਪਹਿਲੀ ਗੱਲ ਹੈ ਕਿ ਸੁਸਾਇਟੀ ਡਜ਼ਨਟ ਹੈਵ ਟੂ ਨੋ। ਆਈ ਡੋਂਟ ਥਿੰਕ ਕਿ ਸੁਸਾਇਟੀ, ਅਨਫੋਰਚੂਨੇਟਲੀ ਪ੍ਰੋਬਲਮ ਹੈ ਕਿ ਹਰ ਬੰਦਾ ਦੂਜੇ ਦੇ ਵਿੱਚ ਜ਼ਿਆਦਾ ਇੰਟਰਸਟਡ ਹੈ और अपने यू नो वो कहते हैं दुनिया में सबसे बड़ा है रोग क्या कहेंगे लोग, ਲੋਕਾਂ ਦੇ ਪ੍ਰੈਸ਼ਰ ਚ ਆ ਕੇ ਆਪਣੀ ਕਿਉਂਕਿ ਤੁਹਾਡੀਆਂ ਪੇਮੈਂਟਾਂ ਤੁਹਾਡੇ ਲੋਕਾਂ ਨੇ ਨਹੀਂ ਕਰਨੀਆਂ, ਕਿਸੇ ਨੇ ਨਹੀਂ ਦੇਣੀਆਂ, ਆਪ ਹੀ ਦੇਣੀਆਂ ਪੈਣੀਆਂ। ਔਰ ਦੂਜੀ ਗੱਲ ਹੈ ਕਿ ਟਿਕਟੌਕ ਤੇ ਰੀਲਾਂ ਦਾ ਜਿਹੜਾ ਐਰਾ ਆਇਆ ਨਾ, ਇਹਦੇ ਚ ਹਰ ਬੰਦਾ ਨਾ, ਆਈ ਐਮ ਸੌਰੀ ਟੂ ਸੇ, ਉਹ ਹਰ ਬੰਦਾ ਹਰ ਚੀਜ਼ ਦਾ ਐਕਸਪਰਟ ਬਣਿਆ ਪਿਆ। ਚਾਹੇ ਬੰਦਾ ਉਹ ਸਾਰਾ ਦਿਨ ਯੂ ਨੋ ਨੋਰਮਲ ਕੰਮ ਵੀ ਕਰਦਾ ਤੇ ਉਹਦੇ ਕੋਲ ਭਾਵੇਂ ਤੁਸੀਂ ਰਾਕਟ ਸਾਇੰਸ ਦਾ ਕੰਮ ਪੁੱਛ ਲਓ ਤੇ ਭਾਵੇਂ ਬ੍ਰੇਨ ਸਰਜਰੀ ਪੁੱਛ ਲਓ, ਉਹ ਹੀ ਸੁਜੈਸਟ ਕਰੀ ਜਾਂਦਾ। ਤੁਸੀਂ ਜਿਹੜਾ ਵੀ ਕੰਮ ਹੈ, ਮੈਨੂੰ ਅਸੀਂ ਡਾਕਟਰਾਂ ਕੋਲ ਜਾਂਦੇ ਹਾਂ, ਮੈਂ ਦੇਖਿਆ ਕਈ ਵਾਰ ਤੇ ਡਾਕਟਰਾਂ ਕੋਲ ਜਾ ਕੇ ਡਾਕਟਰਾਂ ਨੂੰ ਸਮਝਾਉਣ ਲੱਗ ਪੈਂਦੇ ਆ। ਸੋ ਆਈ ਥਿੰਕ ਇੱਕ ਪ੍ਰੋਫੈਸ਼ਨਲ ਨੇ ਜਿਹੜੇ ਬੰਦਿਆਂ ਨੇ, ਜਿਹੜੇ ਵੀ ਜਿਸ ਕੰਮ 'ਚ ਪ੍ਰੋਫੈਸ਼ਨਲ ਨੇ, ਤੁਸੀਂ ਹੁਣ ਰੇਡੀਓ ਦੇ ਵਿੱਚ ਪ੍ਰੋਫੈਸ਼ਨਲ, ਆਈ ਡੋਂਟ ਥਿੰਕ ਕਿ ਤੁਹਾਡਾ ਕੋਈ ਹੱਥ ਫੜ ਸਕਦਾ ਇਸ ਕੰਮ ਦੇ ਵਿੱਚ। ਸੋ ਜਿਹੜਾ ਬੰਦਾ ਜਿਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਹੈ, ਹੀ ਨੋਜ਼ ਕਿ ਉਹਨੂੰ ਇਹ ਕੰਮ ਨੂੰ ਕਿੱਦਾਂ ਕਰਨਾ। ਔਰ ਜੇ ਆਪਾਂ ਸੋਚੀਏ ਕਿ ਅਸੀਂ ਟਿਕਟੌਕ ਤੇ 4 ਰੀਲਾਂ ਦੇਖ ਕੇ ਆਪਾਂ ਇੰਨੀ ਸਾਨੂੰ ਇਨਫੋਰਮੇਸ਼ਨ ਆ ਜਾਏਗੀ, ਉਹ ਹੋ ਸਕਦਾ ਆ ਵੀ ਜਾਂਦੀ ਹੋਏ ਕਿਸੇ ਨੂੰ, ਪਰ ਥੋੜਾ ਜਿਹਾ ਜੇ ਇਨਫੋਰਮੇਸ਼ਨ ਹੈ ਵੀ ਹੈ ਤੇ ਵੈਲੀਡੇਟ ਕਰ ਲਓ, ਕਿਸੇ ਪ੍ਰੋਫੈਸ਼ਨਲ ਕੋਲ ਪੁੱਛ ਕੇ ਤੁਸੀਂ ਉਹਨਾਂ ਦੀ ਜਿਹੜੀ ਰਾਏ ਹੈ ਉਹ ਲੈ ਲਓ। ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਕਰੋਸਿਨ ਦੀ ਗੋਲੀ ਖਾਣ ਨਾਲ ਹਮੇਸ਼ਾ ਠੀਕ ਵੀ ਹੋ ਜਾਊਗਾ, ਤੇ ਫਿਰ ਵੀ ਤੁਸੀਂ ਮੇਰੇ ਹਿਸਾਬ ਨਾਲ, ਜੇ ਯੂ ਡੋਂਟ ਨੋ ਕਿ ਪ੍ਰੋਬਲਮ ਕਿੰਨੀ ਭੈੜੀ ਹੈ, ਕਿੰਨੀ ਉਹਦਾ ਰੂਟ ਕਾਜ਼ ਕੀ ਹੈ, ਸੋ ਉਹ ਕਿੱਥੋਂ ਤੱਕ ਖਰਾਬ ਹੋ ਸਕਦੀ ਹੈ। ਕਿਉਂਕਿ ਆਪਾਂ ਗਲਤ ਜੇ ਰੈਮਡੀ ਲੈ ਲਈਏ, ਇੱਕ ਵਾਰ ਦਾ ਬੰਦਾ ਗਲਤ ਰਾਹ ਪਿਆ, ਇਹ ਘੜੀ ਦਾ ਭੁੱਲਿਆ ਕਹਿੰਦਾ 100 ਕੋਹ ਤੇ ਜਾ ਕੇ ਪੈਂਦਾ। ਸੋ ਪ੍ਰੋਫੈਸ਼ਨਲ ਨਾਲ ਗੱਲ ਕਰੋ ਜਿਹਨੂੰ ਇਸ ਚੀਜ਼ ਦਾ ਪਤਾ, ਔਰ ਸੁਸਾਇਟੀ ਦੀ ਨਾ ਕਰੋ ਗੱਲ, ਬਿਕੋਜ਼ ਐਂਡ ਆਫ ਦਾ ਡੇ ਜਿਨ੍ਹਾਂ ਲੋਕਾਂ ਨੇ ਗੱਲਾਂ, ਤੁਹਾਡਾ ਕਰਜ਼ਾ ਤੁਹਾਨੂੰ ਹੀ ਮਾਫ ਕਰਾਉਣਾ ਪੈਣਾ, ਤੁਹਾਨੂੰ ਹੀ ਉਹਦੀ ਪੇਮੈਂਟ ਦੇਣੀ ਪੈਣੀ ਹੈ, ਕਿਸੇ ਨੇ ਆ ਕੇ ਤੁਹਾਡੀ ਪੇਮੈਂਟ ਜਿਹੜੀ ਉਹ ਨਹੀਂ ਕਰਦਾ ਜੀ। ਤੇ ਇੱਕ ਇਹਨਾਂ ਐਕਸਪਰਟਸ ਨੂੰ ਬਾਬਤ ਇਹ ਆ, ਦੇਖੋ ਟਿਕਟੌਕ ਹੋ ਗਿਆ, ਇੰਸਟਾਗ੍ਰਾਮ ਜਾਂ ਰੀਲ ਵਾਲਾ ਜਿਹੜਾ ਵੀ ਆ ਨਾ, ਉਹ ਇਨਸੈਂਟਿਵ ਦਿੰਦੇ ਆ ਤੁਹਾਨੂੰ ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦਾ ਗੱਲ ਕਹਿਣ ਨੂੰ, ਜਿਹੜਾ ਉਹ ਲੈ ਕੇ ਉਹਨਾਂ ਨੇ ਆਪਣਾ ਬੈਨੀਫਿਟ ਲੈਣਾ, ਇਸ ਲਈ ਉਹਨਾਂ ਨੇ ਉਹ ਪੂਰੀ ਤਰ੍ਹਾਂ ਗੱਲ ਨਹੀਂ ਐਕਸਪਲੇਨ ਕਰਨੀ ਹੁੰਦੀ, ਛੋਟੀ ਛੋਟੀ ਗੱਲ ਜਿਹੜੀ ਉਹ ਵਿੱਚੋਂ ਉਹਨਾਂ ਨੇ ਦੱਸਣੀ ਹੁੰਦੀ ਆ। ਹੁਣ ਸਾਡੇ ਜਿਹੜੇ ਸ਼ੋਅ ਦੇ ਵਿੱਚ ਤੁਹਾਨੂੰ ਅਸੀਂ ਪੂਰੀ ਤਰ੍ਹਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਆ, ਕਿਵੇਂ ਆ। ਲੌਂਗ ਫਾਰਮੈਟ ਆ, ਲੌਂਗ ਫਾਰਮੈਟ ਹਮੇਸ਼ਾ ਬੋਰਿੰਗ ਲੱਗਦਾ ਆ, ਬਟ ਉਹਦੇ ਵਿੱਚ ਇਨਫੋਰਮੇਸ਼ਨ ਜ਼ਿਆਦਾ ਹੁੰਦੀ ਆ। ਪਰ ਇਹ ਆ ਵੀ ਉਸ ਨੂੰ ਤੁਸੀਂ ਗ੍ਰਹਿਣ ਕਰੋ, ਉਹਦੇ ਵਿੱਚੋਂ ਤੁਹਾਨੂੰ ਜਿਹੜਾ ਉਹ ਫਾਇਦਾ ਹੋਊਗਾ। ਤੇ ਜ਼ਿੰਦਗੀ ਦੇ ਵਿੱਚ ਨਿਰਮਲ ਮਾਨ ਜੀ ਬਹੁਤੀਆਂ ਚੀਜ਼ਾਂ ਸਮੇਂ ਦੇ ਨਾਲ, ਸਬਰ ਦੇ ਨਾਲ ਜਿਹੜੀਆਂ ਹੁੰਦੀਆਂ ਆ, ਸੋ ਕਾਹਲੇ ਨਹੀਂ ਪੈਣਾ ਚਾਹੀਦਾ। ਸੋ ਜਸਟ ਟਰਾਈ ਟੂ ਟੇਕ ਦੈਟ ਪਾਥ, ਹੌਲੀ ਹੌਲੀ ਬੰਦਾ ਵੱਧਦਾ। ਸੌਰੀ ਤਾਂ ਤੁਹਾਨੂੰ ਟੈਪ ਕਰਨ ਵਾਸਤੇ, ਪਰ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਦਾ ਹੋਇਆ ਤੁਹਾਡਾ ਮੈਂ ਪ੍ਰੋਗਰਾਮ ਐਵਰੀ ਡੇ ਤੁਹਾਡਾ ਤੇ ਆਪਣਾ ਹਰਜੋਤ ਭਾਜੀ ਦਾ ਪ੍ਰੋਗਰਾਮ ਜਿਹੜਾ ਸਵੇਰੇ ਆਉਂਦਾ, ਮੈਂ ਹਮੇਸ਼ਾ ਸੁਣਦਾ। ਇੱਕ ਛੋਟੇ ਜਿਹੇ 1 ਘੰਟੇ ਦਾ ਪ੍ਰੋਗਰਾਮ ਹੁੰਦਾ, ਜਿੰਨੀ ਵੀ ਇਨਫੋਰਮੇਸ਼ਨ ਹੁੰਦੀ ਹੈ, ਜਿੰਨੀ ਵੀ ਥਰੂ ਆਊਟ ਵਰਲਡ ਵਾਈਡ ਅਪਡੇਟਸ ਨੇ, ਤੁਸੀਂ ਸਾਰੀਆਂ 1 ਘੰਟੇ ਦੇ ਪ੍ਰੋਗਰਾਮ ਵਾਸਤੇ ਤੁਹਾਨੂੰ ਦੋਵਾਂ ਨੂੰ ਮੈਨੂੰ ਲੱਗਦਾ ਕਿ 5 ਘੰਟੇ ਟੋਟਲ 10 ਘੰਟੇ ਉਹ 'ਚ ਇਨਵੈਸਟ ਕਰਨੇ ਪੈਂਦੇ ਨੇ। ਹੁਣ ਉਹੀ ਜਾ ਕੇ ਕੋਈ ਬੰਦਾ ਤੁਹਾਡਾ ਕੰਟੈਂਟ ਲੈ ਕੇ ਤੇ ਉਹਨੂੰ ਦੁਬਾਰਾ ਬੋਲਦੇ। ਸੋ ਯੂ ਨੋ ਜਿਹੜਾ ਐਕਸਪਰਟ ਆ, ਜਿਹੜਾ ਤੁਸੀਂ ਐਕਸਪਰਟ ਹੋ, ਹਰਜੋਤ ਭਾਜੀ ਐਕਸਪਰਟ ਨੇ, ਆਈ ਡੋਂਟ ਥਿੰਕ ਕਿ ਉਹਦਾ ਕੋਈ ਆਲਟਰਨੇਟਿਵ ਹੈਗਾ। ਚੀਪ ਆਲਟਰਨੇਟਿਵ ਕਈ ਵਾਰ ਬੜੇ ਫਲੈਸ਼ੀ ਲੱਗਦੇ ਨੇ, ਬਟ ਦ ਰੀਅਲ ਥਿੰਗ ਇਜ਼ ਦ ਰੀਅਲ ਥਿੰਗ, ਦ ਰੀਅਲ ਡੀਲ ਇਜ਼ ਦ ਰੀਅਲ ਡੀਲ। ਸੋ ਸਹੀ ਬੰਦੇ ਕੋਲ ਥੈਂਕ ਯੂ ਤੁਹਾਡਾ, ਤੇ ਬਹੁਤ ਸ਼ੁਕਰੀਆ ਇਸ ਚੀਜ਼ ਦੇ ਲਈ। ਤੇ ਬਾਕੀ ਦੇਖੋ 2 ਦਹਾਕੇ ਹੋ ਗਏ ਤਕਰੀਬਨ ਨਿਰਮਲ ਮਾਨ ਜੀ ਨੂੰ ਇਸ
ਕੰਮ ਦੇ ਵਿੱਚ, ਡੈਟ ਸੈਟਲਮੈਂਟ, ਡੈਟ ਕੰਸੋਲੀਡੇਸ਼ਨ, ਇਹ ਸਾਰੀ ਚੀਜ਼ ਨੂੰ ਲੈ ਕੇ। ਸੋ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਆ ਤਾਂ ਤੁਸੀਂ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ ਕੰਟੈਕਟ ਕਰ ਲਓ। ਤੇ ਨਿਰਮਲ ਮਾਨ ਜੀ, ਜਾਂਦੇ ਜਾਂਦੇ ਇੱਕ ਵਾਰੀ ਫਿਰ ਫੋਨ ਨੰਬਰ ਈਮੇਲ ਸ਼ੇਅਰ ਕਰ ਲਿਓ ਜੀ। ਜੀ ਨੰਬਰ ਹੈ 888 888 9914 888 888 9914। ਜੀ, ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਬਹੁਤ ਮਿਹਰਬਾਨੀ ਨਿਰਮਲ ਮਾਨ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ। ਕਰਦੇ ਹਾਂ ਫਿਰ ਅਗਲੀ ਵਾਰੀ ਗੱਲਬਾਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਮਚ ਫॉर ਹੈਵਿੰਗ ਮੀ। ਥੈਂਕ ਯੂ। ਸਤਿ ਸ਼੍ਰੀ ਅਕਾਲ।